ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਨੀਵਰਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 3 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਕੇਜਰੀਵਾਲ ਤੋਂ। ਕੇਜਰੀਵਾਲ ਦੀ ਇੱਛਾ ਮੁਤਾਬਕ ਕੰਮ ਹੋ ਰਿਹਾ ਪੰਜਾਬ ਦੇ ਵਿੱਚ। ਉਹ ਜਿੱਥੇ ਚਾਹੁੰਦੇ ਨੇ ਉਹਦੇ ਵਿਭਾਗ ਬਦਲੇ ਜਾਂਦੇ ਨੇ, ਜਿਨ੍ਹਾਂ ਦੇ ਚਾਹੁੰਦੇ ਨੇ ਛੁੱਟੀ ਹੋ ਜਾਂਦੀ ਹੈ ਤੇ ਜਿਨ੍ਹਾਂ ਨੂੰ ਚਾਹੁੰਦੇ ਨੇ ਉਹਨਾਂ ਨੂੰ ਟਿਕਟਾਂ ਮਿਲ ਜਾਂਦੀਆਂ, ਚੋਣਾਂ ਲੜ ਲੈਂਦੇ ਨੇ ਤੇ ਜਿੱਤ ਵੀ ਲੈਂਦੇ ਨੇ। ਉਹਨਾਂ ਦੀ ਇੱਕ ਇੱਛਾ ਹੈ, ਪਰ ਉਹਨਾਂ ਦੀ ਇੱਛਾ ਬੜੀ ਕਸੂਤੀ ਜੀ ਜਾਪਦੀ ਹੈ। ਉਹ ਭਗਵੰਤ ਮਾਨ ਸਾਹਿਬ ਨੂੰ ਰਾਜ ਸਭਾ ਭੇਜਣ ਦੇ ਲਈ ਇੱਛਾ ਜਤਾ ਰਹੇ ਨੇ ਆਪਣੀ। ਬਿਲਕੁਲ ਜੀ, ਇਹ ਇੱਛਾ ਦੀ ਚਰਚਾ ਦਵੇ ਸੁਰ ਦੇ ਵਿੱਚ ਪੰਜਾਬ ਦੀ ਫਿਜ਼ਾ 'ਚ ਕਾਫੀ ਦੇਰ ਤੋਂ ਸੀ। ਆਪਾਂ ਵੀ ਗਾਹੇ ਬਗਾਏ ਥੋੜਾ ਥੋੜਾ ਇਸ਼ਾਰਾ ਉਹਦੇ ਵੱਲ ਕਰਦੇ ਰਹੇ ਹਾਂ। ਜਦੋਂ ਭਗਵੰਤ ਮਾਨ ਬਿਮਾਰ ਸੀ ਆਪਾਂ ਤਦ ਵੀ ਗੱਲ ਕੀਤੀ ਕਿ ਕੀ ਇਹ ਸਰੀਰਕ ਬਿਮਾਰੀ ਹੈ ਜਾਂ ਸਿਆਸੀ ਬਿਮਾਰੀ। ਜੀ ਜੀ, ਬਿਲਕੁਲ ਕੀਤੀ ਸੀ। ਉਹ ਸਿਆਸੀ ਫਿਜ਼ਾ ਦੇ ਵਿੱਚ ਚੱਲ ਰਹੀ ਇਹ ਗੱਲ ਹੁਣ ਕਾਫੀ ਪੁਣ ਛਣ ਕੇ ਬਾਹਰ ਆਉਣ ਲੱਗੀ। ਪਤਾ ਇਹ ਲੱਗ ਰਿਹਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਲੁਧਿਆਣਾ ਜਿਮਨੀ ਚੋਣ ਦੇ ਦੌਰਾਨ ਹੀ ਭਗਵੰਤ ਮਾਨ ਦੇ ਕੰਨ 'ਚ ਫੂਕ ਮਾਰ ਕੇ ਕਿਹਾ, मान साहब यदि पंजाब की आवाज बनकर आपको राज्यसभा जाना पड़े। ते कहंदे इन्नी गल तो ही भगवंत मान नाराज हो गए थे। वो सियासी बीमारी सी। वैसे मजीठिया दा कह रहे सी कि काफी सीरीयस बीमार ने, पीजीआई डॉक्टर, पर हुण कुछ धिरां कह रही ने कि नहीं वो सियासी रोग ही सी, इसे लिए भगवंत मान लुधियाना जिमनी चोण तो भी दूर होए ते केजरीवाल भी उस तो बाद खुल के नहीं आए सी। दोवां च ਕਹਿੰਦੇ ਗੁੱਸਾ ਗਿਲਾ ਹੋਇਆ ਇਸ ਗੱਲ ਤੋਂ ਬਾਅਦ। ਜੀ ਜੀ, ਚਲੋ ਵੋਟਾਂ ਪੈ ਗਈਆਂ, ਚੋਣ ਹੋ ਗਈ। ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਕੇਜਰੀਵਾਲ ਜੀ ਨੇ ਸੰਜੀਵ ਅਰੋੜਾ ਨੂੰ ਜਿਤਾ ਲਿਆ ਤੇ ਹੁਣ ਜਿਸ ਇੱਛਾ ਨਾਲ ਟਿਕਟ ਦਿੱਤੀ ਸੀ ਰਾਜ ਸਭਾ ਦੀ, ਰਾਜ ਸਭਾ ਖਾਲੀ ਐਮਐਲਏ ਦੀ, ਮਤਲਬ ਕਿ ਰਾਜ ਸਭਾ ਦੇ ਮੈਂਬਰ ਨੂੰ ਜਿਮਨੀ ਚੋਣ ਜਿਸ ਇੱਛਾ ਨਾਲ ਕੇਜਰੀਵਾਲ ਨੇ ਲੜਾਇਆ ਸੀ, ਉਹ ਤਾਂ ਚੱਲ ਰਹੀ ਇਹੀ ਸੀ ਕਿ ਵੀ ਕੇਜਰੀਵਾਲ ਖੁਦ ਜਾਣਾ ਚਾਹੁੰਦੇ। ਫਿਰ ਉਸ ਤੋਂ ਬਾਅਦ ਮਨੀਸ਼ ਸਿਸੋਦੀਆ ਦਾ, ਵਿਵੇਕ ਕੁਮਾਰ ਦਾ ਨਾਮ ਵੀ ਚੱਲਦਾ ਰਿਹਾ। ਪਰ ਕੀ ਕੇਜਰੀਵਾਲ ਦੀ ਇੱਛਾ ਅਸਲੀ ਭਗਵੰਤ ਮਾਨ ਨੂੰ ਰਾਜ ਸਭਾ ਭੇਜਣ ਦੀ ਸੀ ਜਾਂ ਆਪਣੀ ਸੀ? ਜਦੋਂ ਆਪਣੀ ਗੱਲ ਨਹੀਂ ਬਣੀ, ਪੰਜਾਬ 'ਚ ਇੰਨਾ ਰੋਸ ਵਿਰੋਧ ਹੋਣ ਲੱਗਿਆ, ਬਾਹਰੀ ਜਾਈ ਜਾਂਦੇ ਨੇ ਜੀ, ਬਾਹਰੀ ਚਲਾਈ ਜਾਂਦੇ ਨੇ ਜੀ, ਬਾਹਰੀ ਕਬਜ਼ਾ ਕਰੀ ਜਾਂਦੇ, ਉਹਦੇ ਵਿੱਚੋਂ ਇਹ ਫਾਰਮੂਲਾ ਨਿਕਲਿਆ। ਵੈਸੇ ਤਾਂ ਜੇ ਕੋਈ ਪਾਰਟੀ ਨਾਂ ਦੀ ਚੀਜ਼ ਹੋਵੇ ਫਿਰ ਤਾਂ ਕੋਈ ਮੰਥਨ ਹੋਵੇ, ਤਾਂ ਟਿਕਟ ਦੇਣ ਲੱਗਿਆ, ਉਮੀਦਵਾਰ ਬਣਾਉਣ ਲੱਗਿਆ, ਕਿਹਨੂੰ ਭੇਜਣਾ, ਕਿਹਨੂੰ ਲਿਆਉਣਾ, ਉਹਦੇ ਕੀ ਕਾਰਨ ਨੇ, ਕੀ ਨੈਗੇਟਿਵ ਨੇ, ਕੀ ਪੋਜ਼ਿਟਿਵ ਨੇ, ਫਿਰ ਤਾਂ ਉਹਦੇ ਚਰਚਾ ਹੋਵੇ। ਜੀ ਜੀ, ਜੇ ਕੇਜਰੀਵਾਲ ਜੀ ਦੇ ਫਰਮਾਨ ਅਨੁਸਾਰ ਚੱਲਣਾ ਫਿਰ ਤਾਂ ਜੋ ਸੁਪਨਾ ਆਇਆ ਰਾਤ ਨੂੰ ਸਵੇਰ ਨੂੰ ਉੱਠ ਕੇ ਫੈਸਲਾ ਲੈ ਲਓ। ਹੁਣ ਨਤੀਜੇ ਆਉਣ ਤੋਂ ਬਾਅਦ ਦਿੱਲੀ ਦੇ ਵਿੱਚ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਜੋੜੇ ਨੂੰ ਸੱਦਿਆ ਸੀ। ਠੀਕ ਹੈ ਜੀ। ਡਾਕਟਰ ਗੁਰਪ੍ਰੀਤ ਕੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਦੋਵੇਂ ਕਹਿੰਦੇ ਕੇਜਰੀਵਾਲ ਦੇ ਟਿਕਾਣੇ ਤੇ ਗਏ ਸੀ ਤੇ ਉੱਥੇ ਕੇਜਰੀਵਾਲ ਨੇ ਕਿਹਾ, ਮਾਨ ਸਾਹਿਬ ਆਪ ਹੀ ਜਾਈਏ ਰਾਜ ਸਭਾ। ਉਸ ਦਿਨ ਦੇ ਕਹਿੰਦੇ ਮਾਨ ਸਾਹਿਬ ਚੁੱਪ ਨੇ। ਠੀਕ ਆ, ਥੋੜਾ ਗੁੱਸੇ 'ਚ ਵੀ ਨੇ, ਥੋੜਾ ਰੋਸੇ 'ਚ ਵੀ ਨੇ, ਥੋੜਾ ਫਿਕਰ 'ਚ ਵੀ ਨੇ, ਹਮ ਹੀ ਭੱਜ ਕੇ ਨਹੀਂ ਆਏ ਜੀ। ਵੈਸੇ ਤਾਂ ਕੇਜਰੀਵਾਲ ਦੇ ਮਨ 'ਚ ਜੋ ਆਦਮੀ ਕਰਨ ਲੱਗ ਜਾਵੇ ਤਾਂ ਸਭ ਨੂੰ ਪਤਾ ਕਿ ਭਗਵੰਤ ਮਾਨ ਨਾਲ ਇੱਕ ਐਮਐਲਏ ਨਹੀਂ ਰਹਿਣਾ। ਸੁਖਪਾਲ ਖਹਿਰਾ ਜਦੋਂ ਆਮ ਆਦਮੀ ਪਾਰਟੀ ਛੱਡ ਗਿਆ ਉਹਦੇ ਨਾਲ ਤਾਂ ਫਿਰ 3-4 ਆ ਗਈ ਸੀ। ਜੇ ਭਗਵੰਤ ਮਾਨ ਛੱਡ ਕੇ ਉਹਨਾਂ ਨਾਲ ਇੱਕ ਵੀ ਨਹੀਂ ਆਉਣਾ। ਹੁਣ ਤਾਂ ਕੁਲਦੀਪ ਧਾਲੀਵਾਲ ਦੀ ਵੀ ਆਸ ਮੁੱਕ ਗਈ ਕਿ ਉਹ ਵੀ ਨਾਲ ਆ ਜਾਊਗਾ ਜੀ।
ਇਹਦੇ ਬਾਵਜੂਦ ਵੀ ਕੇਜਰੀਵਾਲ ਜੇ ਫੈਸਲਾ ਨਹੀਂ ਲੈ ਪਾ ਰਹੇ ਜਾਂ ਆਪਣੀ ਗੱਲ ਨਹੀਂ ਮਨਾ ਪਾ ਰਹੇ, ਕਿ ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਭਗਵੰਤ ਮਾਨ ਨਾਲ ਪੰਜਾਬ ਨਾ ਖੜ ਜਾਵੇ। ਸਹੀ ਹੈ। ਇਹ ਤਾਂ ਕੀ ਕੇਜਰੀਵਾਲ ਨੂੰ ਇਹ ਲੱਗਦਾ ਕਿ ਜਿਹੜਾ ਪ੍ਰਤਾਪ ਬਾਜਵਾ ਕਹਿੰਦਾ ਸੀ ਕਿ 25-30 MLA ਸਾਡੇ ਸੰਪਰਕ 'ਚ ਨੇ, ਉਹ ਡਰ ਹੈ? ਜਾਂ ਕੇਜਰੀਵਾਲ ਨੂੰ ਇਹ ਪਤਾ ਕਿ ਜੇ ਬੀਜੇਪੀ ਕਰਨ ਤੇ ਆਈ ਤਾਂ ਚਾਹੇ ਭਗਵੰਤ ਮਾਨ ਇਕੱਲਾ ਆਵੇ ਉਹਦੇ ਨਾਲ ਸਾਰੇ ਮੇਰੇ ਵਾਲੇ ਮਗਰ ਤੋੜ ਦੂਗੀ। ਸੋ ਇਹ ਤਾਂ ਹੁਣ ਕੇਜਰੀਵਾਲ ਜਾਣਨ ਕਿ ਉਹ ਕੀ ਕਰਨਾ, ਪਰ ਉਹਨਾਂ ਨੇ ਇੱਛਾ 2 ਵਾਰ ਪ੍ਰਗਟਾਤੀ ਕਹਿੰਦੇ ਭਗਵੰਤ ਮਾਨ ਦੇ ਮੂਹਰੇ। ਪਰ ਇਸ ਗੱਲ ਦਾ ਪ੍ਰਗਟਾਵਾ ਅਧਿਕਾਰਕ ਤੌਰ ਤੇ ਨਾ ਪਾਰਟੀ ਕਰ ਰਹੀ ਹੈ ਨਾ ਸਰਕਾਰ ਕਰ ਰਹੀ ਹੈ। ਪਹਿਲਾਂ ਸਿਆਸੀ ਖਲਖੁੰਝਿਆਂ ਸੀ ਇਹ ਚਰਚਾ ਜੀ, ਹੁਣ ਆਮ ਆਦਮੀ ਪਾਰਟੀ ਦੇ ਘਰੋਂ ਨਿਕਲ ਕੇ ਆਈ ਹੈ ਚਰਚਾ। ਠੀਕ ਆ। ਤੇ ਇਸੇ ਦੇ ਨਾਲ ਕਿ ਭਗਵੰਤ ਮਾਨ ਨੂੰ ਰਾਜ ਸਭਾ ਭੇਜ ਕੇ ਇੰਦਰਵੀਰ ਸਿੰਘ ਨਿੱਜਰ ਹੋਰਾਂ ਨੂੰ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਲੰਘੇ ਦਿਨਾਂ 'ਚ ਸ਼ਹਿਰੀ ਵੋਟਰ ਨੂੰ, ਵਪਾਰੀ ਵੋਟਰ ਨੂੰ ਖੁਸ਼ ਕਰਨ ਦੀ ਜਿਹੜੀ ਕਵਾਇਦ ਤੁਰੀ ਹੋਈ ਉਹ ਅਜੇ ਤੱਕ ਜਾਰੀ ਹੈ, ਜਿਵੇਂ ਮੰਤਰੀ ਬਣਾਇਆ। ਪਰ ਜਿਸ ਤਰ੍ਹਾਂ ਕਿਸਾਨਾਂ ਨਾਲ, ਖੇਤ ਮਜ਼ਦੂਰਾਂ ਨਾਲ ਜੋ ਧੱਕਾ ਵਧੀਕੀ ਹੋਈ ਹੈ ਪਿਛਲੇ ਦਿਨਾਂ 'ਚ, ਉਹਦਾ ਰੋਸਾ ਪਿੰਡਾਂ 'ਚੋਂ ਅਜੇ ਗਿਆ ਨਹੀਂ। ਸਹੀ ਗੱਲ ਹੈ, ਬਿਲਕੁਲ ਬਿਲਕੁਲ। ਪਰ ਇੰਦਰਵੀਰ ਸਿੰਘ ਨਿੱਜਰ ਰਾਹੀਂ ਉਹ ਸਿੱਖ ਵੋਟ ਨੂੰ, ਪੰਥਕ ਵੋਟ ਨੂੰ ਉਹਨੂੰ ਨੇੜੇ ਲਾਉਣਾ ਚਾਹੁੰਦੇ ਨੇ, ਕਿਉਂਕਿ ਚੀਫ ਖਾਲਸਾ ਦੀਵਾਨ ਦੇ ਮੁਖੀ ਵੀ ਨੇ ਉਹ। ਹਾਂਜੀ ਹਾਂਜੀ, ਬਿਲਕੁਲ। ਤੇ ਪਹਿਲਾਂ ਬਿਨਾਂ ਕਾਰਨ ਤੋਂ ਉਹਨਾਂ ਨੂੰ ਕੈਬਨਿਟ ਚੋਂ ਹਟਾਇਆ ਵੀ ਸੀ। ਤੋ ਜੇ ਉਹਨਾਂ ਦੀ ਇੱਛਾ ਉਹਨਾਂ ਨੂੰ ਮੁੱਖ ਮੰਤਰੀ ਲਾਉਣ ਦੀ ਆ ਤੇ ਭਗਵੰਤ ਮਾਨ ਨੂੰ ਹਟਾਉਣ ਦੀ ਆ, ਤੇ ਕੇਜਰੀਵਾਲ ਆਪਣੀ ਆਈ ਤੇ ਆ ਕੇ ਫਿਰ ਤਾਂ ਕਰ ਲੈਣਗੇ। ਜੇ ਉਹਨਾਂ ਨੂੰ ਨਫਾ ਨੁਕਸਾਨ ਹੀ ਲੱਗਿਆ ਕਿ ਲੈ ਵੀ ਕਿਤੇ ਪਾਰਟੀ ਨਾ ਹਿੱਲ ਜਵੇ, ਕਿਤੇ ਸਰਕਾਰ ਹੀ ਨਾ ਹਿੱਲ ਜਵੇ, ਹੈ ਨਾ, ਭਗਵੰਤ ਮਾਨ ਦੇ ਉੱਤੇ ਲੋਕਾਂ ਨੂੰ ਤਰਸ ਆਉਣ ਲੱਗ ਜਾਵੇ, ਦੇਖੋ ਵਿਚਾਰੇ ਨਾਲ ਧੱਕਾ ਹੋ ਗਿਆ। ਵੈਸੇ ਵਿਚਾਰਾ ਪੰਜਾਬ ਦੇ ਲਈ ਕਿਤੇ ਪੈਰ ਨਹੀਂ ਲਾ ਰਿਹਾ ਜੀ, ਕਿਤੇ ਖੜ ਅੜ ਨਹੀਂ ਰਿਹਾ, ਹੈ ਨਾ, ਉਹ ਤਾਂ ਲਿਖਦਾ ਹੀ ਜਾ ਰਿਹਾ। ਪਰ ਉਹਦੇ ਬਾਵਜੂਦ ਵੀ ਜੀ ਕੇਜਰੀਵਾਲ ਦੀ ਇੱਛਾ ਨੂੰ ਬੂਰ ਪੈਂਦਾ ਜਾਂ ਨਹੀਂ ਪੈਂਦਾ, ਇਹ ਆਉਂਦਾ ਸਮਾਂ ਦੱਸੂਗਾ। ਜੇ ਦੋਵੇਂ ਧਿਰਾਂ ਚੁੱਪ ਨੇ, ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਛਾ ਹੈਗੀ ਆ ਕੇਜਰੀਵਾਲ ਦੇ ਕਿ ਮੈਂ ਭਗਵੰਤ ਮਾਨ ਨੂੰ ਰਾਜ ਸਭਾ ਭੇਜ। ਅੱਗੇ ਵੀ ਮੈਂ ਬਹੁਤ ਵਾਰ ਇਹ ਗੱਲ ਕਹੀ ਹੈ ਤੇ ਇਹ ਗੱਲ ਪੁਸ਼ਟੀ ਵੀ ਹੈਗੀ ਇਸ ਗੱਲ ਦੀ। ਇਹ ਨਹੀਂ ਕਿ ਆਪਾਂ ਬਿਨਾਂ ਕਿਸੇ ਕਾਰਨ ਤੋਂ ਆਉਂਦੇ ਹਾਂ ਗੱਲਾਂ ਕਰ ਜਾਂਦੇ ਹਾਂ। ਕੇਜਰੀਵਾਲ ਦੀ ਭਗਵੰਤ ਮਾਨ ਕੈਂਪ ਕਦੇ ਵੀ ਪਹਿਲੀ ਪਸੰਦ ਨਹੀਂ ਸੀ। ਇਹ ਸੱਚ ਹੈ, ਇਹਨੂੰ ਭਗਵੰਤ ਮਾਨ ਕੈਂਪ ਵੀ ਜਾਣਦਾ ਕਿ ਅਸੀਂ ਪਹਿਲੀ ਪਸੰਦ ਨਹੀਂ ਆ। ਇਹ ਲਾਸਟ ਆਪਸ਼ਨ ਸੀ ਕੇਜਰੀਵਾਲ ਦੀ। ਪਹਿਲਾਂ ਜਦੋਂ ਚੋਣਾਂ ਹੋਈਆਂ, ਮੁੱਖ ਮੰਤਰੀ ਨਹੀਂ ਸੀ ਐਲਾਨਿਆ ਗਿਆ, ਮੁੱਦੇ ਮੂੰਹ ਡਿੱਗ ਪਈ ਪਾਰਟੀ, 15-20 MLA ਜਿੱਤੇ ਮਸਾਂ। ਦੂਜੀ ਵਾਰੀ ਜਦੋਂ ਗੱਲ ਚੱਲੀ ਤਾਂ ਭਗਵੰਤ ਮਾਨ ਪਹਿਲਾਂ ਤਾਂ ਪ੍ਰਧਾਨਗੀ ਛੱਡ ਕੇ ਬੈਠੇ ਰਹੇ। ਉਹ ਜ਼ੋਰ ਪਾਉਂਦੇ ਰਹੇ ਕਿ ਮੁੱਖ ਮੰਤਰੀ ਐਲਾਨੋ, ਉਹਨਾਂ ਨੇ ਐਲਾਨਿਆ ਨਹੀਂ ਗਾ। ਉਹਨਾਂ ਨੇ ਕਦੇ ਕਿਸੇ ਨੂੰ ਪੁੱਛ, ਕਦੇ ਕਿਸੇ ਨੂੰ, ਕਦੇ ਬਲਬੀਰ ਸਿੰਘ ਰਾਜੇਵਾਲ ਤੇ ਡੋਰੇ ਪਾ, ਕਦੇ ਕਿਸੇ ਤੇ ਡੋਰੇ ਪਾ, ਕਦੇ ਫੂਲਕਾ ਤੇ ਡੋਰੇ ਪਾ, ਕਦੇ ਕਿਵੇਂ। ਜਦੋਂ ਗੱਲ ਨਾ ਬਣੀ, ਲਾਸਟ ਆਪਸ਼ਨ ਭਗਵੰਤ ਮਾਨ ਸੀ। ਤੇ ਇਸ ਤੋਂ ਬਾਅਦ ਫਿਰ ਉਹਨੂੰ ਐਲਾਨਣਾ ਪਿਆ ਕਿ ਹਾਂ, ਭਗਵੰਤ ਮਾਨ ਦੇ ਉੱਤੇ ਇੰਨਾ ਵੀ ਭਰੋਸਾ ਨਹੀਂ ਦਿਖਾਇਆ ਕੇਜਰੀਵਾਲ ਨੇ। ਜਿਹੜੇ ਪਾਰਖੂ ਬੰਦੇ ਨੇ ਉਹ ਤਾਂ ਸਮਝ ਗਏ ਸੀ। ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਇੱਕ ਵੀ ਪ੍ਰੈਸ ਕਾਨਫਰੰਸ ਜਾਂ ਇੱਕ ਵੀ ਇੰਟਰਵਿਊ ਉਹਨਾਂ ਨੂੰ ਇਕੱਲਿਆਂ ਨੂੰ ਨਹੀਂ ਕਰਨ ਦਿੱਤੀ ਗਈ ਭਗਵੰਤ ਮਾਨ, ਕਿ ਕਿਤੇ ਇਹ ਨਾ ਲੱਗੇ ਕਿ ਸਾਡਾ ਲਾਈਟ ਵੇਟ ਕੈਂਡੀਡੇਟ ਦਿੱਤਾ ਗਿਆ ਜਾਂ ਕਿਸੇ ਗੱਲ ਦੇ ਵਿੱਚ ਉਹਨਾਂ ਦਾ ਕੈਂਡੀਡੇਟ ਜਿਹੜਾ ਉਹ ਕਿਸੇ ਗੱਲ ਦੇ ਵਿੱਚ ਘਿਰ ਗਿਆ। ਪੇਡ ਇੰਟਰਵਿਊਜ਼ ਕਰਾਈਆਂ ਗਈਆਂ ਔਰ ਬੜੇ ਹੁੱਬ ਕੇ ਨੈਸ਼ਨਲ ਮੀਡੀਆ ਦੇ ਵਿੱਚ, ਜਿਹਦਾ ਬਹੁਤ ਵੱਡਾ ਹਿੱਸਾ ਗੋਦੀ ਮੀਡੀਆ, ਕੇਜੀ ਮੀਡੀਆ ਦੇ ਵਿੱਚ ਵੀ ਕਰਾਈਆਂ ਗਈਆਂ। ਅਗਲੀ ਗੱਲ ਕਰ ਲਈਏ ਸ਼ਰਮਾ ਜੀ ਇਹਨਾਂ ਦੀ ਕੋਈ, ਕੁਲਦੀਪ ਧਾਲੀਵਾਲ ਦਾ ਵੀ ਤੁਸੀਂ ਜ਼ਿਕਰ ਕੀਤਾ ਤੇ ਇੰਦਰਬੀਰ ਸਿੰਘ ਨਿੱਜਰ ਦਾ ਵੀ ਕੀਤਾ, ਪਰ ਇਹਨਾਂ ਦੇ ਨਾਲ ਧਾਲੀਵਾਲ ਨਾਲ ਕਹਿੰਦੇ ਹੋਈ ਇੰਦਰਬੀਰ ਨਿੱਜਰ ਵਾਲੀ। ਪ੍ਰਵੀਨ ਜੀ, ਕੈਸੀ ਪਾਰਟੀ ਹੈ ਤੇ ਕੈਸੀ ਸਰਕਾਰ ਚਲਾ ਰਹੀ ਹੈ ਕਿ 3.5 ਸਾਲਾਂ ਦੇ ਵਿੱਚ 8 ਮੰਤਰੀ ਹੁਣ ਤੱਕ ਕੱਢ ਚੁੱਕੀ ਹੈ, ਹਟਾ ਚੁੱਕੀ ਹੈ, ਬਦਲ ਚੁੱਕੀ ਹੈ। ਜੀ ਜੀ। 7ਵੀਂ ਵਾਰ ਕੈਬਨਿਟ ਵਿਸਤਾਰ ਹੋਇਆ ਤੇ 8 ਮੰਤਰੀ ਹੁਣ ਤੱਕ ਕੱਢ ਦਿੱਤੇ। ਉਹ ਕਹਿੰਦੇ ਜੀ ਅਜੇ ਤੱਕ ਕੈਬਨਿਟ ਪੂਰੀ ਨਹੀਂ, 18 ਬਣ ਸਕਦੇ, 16 ਅੱਜ ਦੇ ਫਿਰ 16। ਸੋ ਇਸ ਲਈ ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਵੀ ਅਜੇ ਤੱਕ ਨਹੀਂ ਕਿਸੇ ਨੂੰ ਪਤਾ ਕਿ ਕਦੋਂ ਹਟਾ ਦੇਣਾ ਕਿਸੇ। ਸੌਂ ਚੁੱਕ ਤੱਕ ਨਹੀਂ ਕਿਸੇ ਨੂੰ ਪਤਾ ਸੀ ਨਾਲ ਦੇ ਮੰਤਰੀ ਸੰਤਰੀ ਨੂੰ ਕਿ ਸਾਡਾ ਇੱਕ ਸਾਥੀ ਆਊਟ ਹੋ ਰਿਹਾ। ਸੌਂ ਚੁੱਕਣ ਤੋਂ ਬਾਅਦ ਹੀ ਜਦੇ ਪਤਾ ਲੱਗਿਆ ਕਿ ਧਾਲੀਵਾਲ ਦਾ ਅਸਤੀਫਾ ਹੋ ਗਿਆ। ਤੇ ਧਾਲੀਵਾਲ ਕਹਿੰਦਾ ਮੈਂ ਤਾਂ ਜੀ ਅਮਰੀਕਾ ਦੀ ਨਾਗਰਿਕਤਾ ਛੱਡ ਕੇ ਆਇਆ ਸੀ ਪਾਰਟੀ ਲਈ, ਹੈ ਨਾ, ਮੈਂ ਤਾਂ ਜੀ ਢੋਲ ਵਜਾ ਕੇ ਜ਼ਮੀਨਾਂ ਖਾਲੀ ਕਰਾਈਆਂ ਇਹਨਾਂ ਲਈ, ਮੈਂ ਤਾਂ ਬਹੁਤ ਕੰਮ ਕੀਤਾ, ਇਹਨਾਂ ਲਈਆਂ ਦੇ ਬਹੁਤ ਮਸਲੇ ਹੱਲ ਕੀਤੇ ਜੀ। ਚਲੋ ਜੋ ਪਾਰਟੀ ਦਾ ਫਰਮਾਨ ਹੈ ਜੀ, ਮੈਂ ਤਾਂ ਸਿਪਾਹੀ ਹਾਂ ਜੀ, ਸਿਪਾਹੀ ਬਣ ਕੇ ਕੰਮ ਕਰਦਾ। ਅਸਲ ਦੇ ਵਿੱਚ ਕੇਜਰੀਵਾਲ ਦੀ ਟੀਮ ਨੂੰ ਕਦੇ ਕਦੇ ਲੱਗਦਾ ਸੀ ਕਿ ਕੁਲਦੀਪ ਧਾਲੀਵਾਲ ਭਗਵੰਤ ਮਾਨ ਦੇ ਗਰੁੱਪ 'ਚ ਜਾ ਰਿਹਾ। ਠੀਕ ਹੈ, ਅੱਛਾ। ਇੱਕ ਤਾਂ ਇਹ ਪਹਿਲੂ ਸੀ। ਦੂਸਰਾ,
ਪਾਰਟੀ ਦਾ ਇੱਕੋ ਇੱਕ ਤਰੀਕਾਕਾਰ ਹੈ ਕਿ ਜੋ ਪਾਰਟੀ ਕਰੇ ਤੁਸੀਂ ਕਹਿਣਾ ਬਾ ਕਮਾਲ, ਤੁਸੀਂ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰਨੀ। ਇੰਦਰਵੀਰ ਸਿੰਘ ਨਿੱਜਰ ਨੇ ਆਪਣੇ ਦਿਮਾਗ ਦੀ ਵਰਤੋਂ ਕਰ ਲਈ ਸੀ। ਉਹਨਾਂ ਨੇ ਇੰਨਾ ਕੁ ਕਹਿਤਾ ਸੀ ਕਿ ਹਮਦਰਦ ਹੋਰੀ ਸਾਡੇ ਅਜ਼ੀਜ਼ ਨੇ, ਮਿੱਤਰ ਨੇ, ਅਜੀਤ ਅਖਬਾਰ ਇੱਕ ਵੱਡੀ ਅਖਬਾਰ ਹੈ, ਇਹਦੇ ਬਾਰੇ ਆਪਾਂ ਨੂੰ ਵਿਚਾਰ ਕੇ ਮਸਲਾ ਹੱਲ ਕਰ ਲੈਣਾ ਚਾਹੀਦਾ। ਇੰਨਾ ਕਹਿਣ ਦਾ ਮਤਲਬ ਸੀ ਕਿ ਉਹਨਾਂ ਨੂੰ ਕੈਬਨਿਟ ਚੋਂ ਬਾਹਰ ਕਰਤਾ। ਉਹ ਘਰੇ ਜਾ ਕੇ ਮੰਜਾ ਡਾੜਾ ਸੌਂਦੇ ਸੀ, ਉਹਨਾਂ ਦੀ ਰੋਟੀਆਂ ਉਹਨਾਂ ਦੀ ਥਾਲੀਆਂ 'ਚ ਖਾਂਦੇ ਸੀ, ਬਾਅਦ ਚੋਂ ਵੀ ਹੁਣ ਜਾਂਦੇ ਰਹੇ। ਤੇ ਇਸੇ ਤਰ੍ਹਾਂ ਹਾਲ ਹੀ ਜਦੋਂ ਕੁਬਰ ਵਿਜੇ ਪ੍ਰਤਾਪ ਨੂੰ ਕੱਢਿਆ, ਪਾਰਟੀ ਚੋਂ ਕਿਸੇ 'ਚ ਜਾਨ ਨਹੀਂ ਸੀ ਇਹ ਕਹਿਣ ਦੀ ਕਿ ਬਈ ਉਸ ਬੰਦੇ ਨਾਲ ਬੈਠ ਕੇ ਗੱਲ ਕਰ ਲਓ। ਫਿਰ ਵੀ ਆਪਾਂ ਉਹਦੇ ਨਾਮ ਤੇ ਚੋਣਾਂ ਵੀ ਲੜੀਆਂ। ਅੰਮ੍ਰਿਤਸਰ ਦਾ ਇੱਕ ਨਾਮੀ ਬੰਦਾ ਹੈ, ਉਸ ਖੇਤਰ ਦੇ ਵਿੱਚ ਉਹਦੀ ਚੰਗੀ ਪੈਠ ਹੈ। ਪਹਿਲਾਂ ਹੀ ਆਪਾਂ ਉਸ ਇਲਾਕੇ ਚੋਂ ਨਿੱਜਰ ਨੂੰ ਹਟਾ ਚੁੱਕੇ ਹਾਂ, ਹੁਣ ਇਹ ਵੀ ਉਹ ਚੱਲਿਆ। ਤੇ ਤੀਜੀ ਫਿਰ ਇਸ ਗੱਲ ਦੇ ਲਈ ਕੁਲਦੀਪ ਧਾਲੀਵਾਲ ਨੇ ਮਾੜਾ ਜਿਹਾ ਨਰਮ ਜਿਹੇ ਸੁਰ ਦੇ ਵਿੱਚ ਗੱਲ ਕੀਤੀ ਸੀ ਕਿ ਦੇਖੋ ਜੀ ਆਪਣੇ ਸਾਥੀ ਨੇ, ਹੈ ਨਾ, ਵਿਚਾਰ ਹੋ ਜਾਣਾ ਚਾਹੀਦਾ ਕੁਛ, ਬਸ। ਕੀ ਇਹ ਕਾਰਨ ਬਣਿਆ? ਸੋ ਅਸਲੀ ਕਾਰਨ ਤਾਂ ਹੁਣ ਕੇਜਰੀਵਾਲ ਜਾਣਦੇ ਨੇ, ਭਗਵੰਤ ਮਾਨ ਨੂੰ ਵੀ ਨਹੀਂ ਪਤਾ, ਕੁਲਦੀਪ ਧਾਲੀਵਾਲ ਨੂੰ ਵੀ ਨਹੀਂ ਪਤਾ ਜੀ। ਪਰ ਤੁਸੀਂ ਇਹ ਦੇਖੋ ਕਿ 7 ਵਾਰ ਕੈਬਨਿਟ ਦਾ ਵਿਸਤਾਰ ਹੋ ਜਾਵੇ 3.5 ਸਾਲਾਂ 'ਚ ਤੇ 8 ਮੰਤਰੀ ਹਟਾ ਦਿੱਤੇ ਜਾਣ। ਸਭ ਤੋਂ ਪਹਿਲੀ ਵਾਰ ਜਦੋਂ ਭਗਵੰਤ ਮਾਨ ਖਟਕੜ ਕਲਾਂ ਜਾ ਕੇ ਮੁੱਖ ਮੰਤਰੀ ਦੀ ਅਹੁਦੇ ਸਹੁੰ ਚੁੱਕਦੇ ਨੇ, ਉਹਨਾਂ ਦੇ ਨਾਲ ਕੁਝ ਮੰਤਰੀ ਬਣਾਏ ਜਾਂਦੇ। ਫਿਰ ਉਹ ਤੋਂ ਬਾਅਦ ਸਿੱਧਾ ਵਿਜੇ ਸਿੰਗਲਾ ਦੀ ਬਲੀ ਹੁੰਦੀ ਹੈ। 2022 ਦੇ ਵਿੱਚ ਕਹਿੰਦੇ ਜੀ ਵਿਜੇ ਸਿੰਗਲਾ ਫਸ ਗਏ ਜੀ। ਭਗਵੰਤ ਮਾਨ ਜੀ ਕਹਿੰਦੇ ਹੁਣ ਕਲੀਨ ਚਿੱਟ ਦੇਣੇ ਨੇ। ਭਗਵੰਤ ਮਾਨ ਜੀ ਤੁਸੀਂ ਉਸ ਸਮੇਂ ਸੱਚੇ ਸੀਗੇ, ਹੁਣ ਸੱਚੇ ਹੋ ਜੀ। ਵਿਜੇ ਸਿੰਗਲਾ ਉਹ ਅਸਲੀ ਸੀ ਕਿ ਹੁਣ ਵਾਲਾ ਅਸਲੀ ਹੈ? ਹੁਣ ਵਾਲਾ ਅਸਲੀ, ਸਹੀ ਗੱਲ। ਜੁਲਾਈ 2022 ਜੀ 5 ਨਵੇਂ ਮੰਤਰੀ ਲਏ। ਅਮਨ ਅਰੋੜਾ ਦੀ ਇੱਥੇ ਆ ਕੇ ਵਾਰੀ ਆਈ, ਚੰਗੇ ਮਹਿਕਮੇ ਮਿਲੇ, ਬਾਅਦ ਚੋਂ ਖੋਣ ਲੱਗੇ ਵੀ ਦੇਰ ਨਹੀਂ ਲਈ ਮਹਿਕਮੇ, ਤੇ ਫਿਰ ਬਾਅਦ ਚੋਂ ਪ੍ਰਧਾਨਗੀ ਦੇਣ ਲੱਗੇ ਵੀ ਦੇਰ ਨਹੀਂ ਲਈ। ਮਤਲਬ ਕਦੋਂ ਤੁਸੀਂ ਖੁਸ਼ ਹੋ ਤੇ ਕਦੋਂ ਨਾਰਾਜ਼ ਹੋ ਕੁਝ ਨਹੀਂ ਪਤਾ ਲੱਗਦਾ। ਫਿਰ ਜੀ ਮਈ 2023 ਇੰਦਰਵੀਰ ਸਿੰਘ ਨਿੱਜਰ ਹਟ ਗਏ ਤੇ ਬਲਕਾਰ ਤੇ ਗੁਰਮੀਤ ਖੁੱਡੀਆਂ ਆ ਗਏ। ਇਹ ਹਟਾਏ ਗਏ ਇੰਦਰਵੀਰ ਸਿੰਘ ਨਿੱਜਰ। ਜੁਲਾਈ 2024 ਜੀ ਲੋਕਾਂ ਨੇ ਲੜ ਕੇ ਫੌਜਾ ਸਿੰਘ ਸਰਾਰੀ ਕਢਾਇਆ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ, ਕੈਬਨਿਟ ਚੋਂ ਜਾਇ ਕੱਢਤਾ। ਸਹੀ ਹੈ। ਤੇ ਫਿਰ ਹੈ ਨਾ ਬਲਵੀਰ ਸਿੰਘ ਆ ਗਏ, ਡਾਕਟਰ ਬਲਵੀਰ ਸਿੰਘ ਸਿਹਤ ਮੰਤਰਾਲਾ ਮਿਲ ਗਿਆ। ਫਿਰ ਜੀ ਸਤੰਬਰ 2024 ਜੋੜਾ ਮਾਜਰਾ ਤੋੜ ਦੋ, ਜਿੰਪਾ ਤੋੜ ਦੋ, ਬਲਕਾਰ ਸਿੰਘ ਤੋੜ ਦੋ, ਹੈ ਨਾ, ਅਨਮੋਲ ਗਗਨ ਮਾਨ ਤੋੜ ਦੋ। ਇਹ ਤੋੜਤੇ ਜੀ ਇਕੱਠੇ। ਤੇ ਆ ਗਏ ਜੀ ਹਰਦੀਪ ਮੁੰਡੀਆਂ ਆ ਗਏ, ਵਰਿੰਦਰ ਕੁਮਾਰ ਗੋਇਲ ਆ ਗਏ, ਤਰਨਪ੍ਰੀਤ ਸੋਂਧ ਆ ਗਏ, ਡਾਕਟਰ ਅਵਜੋਤ ਆ ਗਏ, ਤੇ ਮਹਿੰਦਰ ਭਗਤ ਦੀ ਐਂਟਰੀ ਹੋ ਗਈ। ਫਿਰ ਜੀ ਜੁਲਾਈ 2025 ਸੰਜੀਵ ਅਰੋੜਾ ਤੋੜਤੇ, ਸੰਜੀਵ ਅਰੋੜਾ ਲਿਆਂਦੇ ਤੇ ਕੁਲਦੀਪ ਧਾਲੀਵਾਲ ਤੋੜਤੇ। ਹੁਣ ਸੰਜੀਵ ਅਰੋੜਾ ਨੂੰ ਸਹੁੰ ਚੁਕਾਉਂਦੇ ਜਿਹੜੇ ਵਿਭਾਗ ਦਿੱਤੇ, NRI ਵਿਭਾਗ ਦੇਤਾ, ਇੱਕ ਹੋਰ ਮੰਤਰਾਲਾ ਦੇਤਾ, ਨਾਲ ਉਦਯੋਗ ਦੇਤਾ। ਬਈ ਇਹ ਤਾਂ ਵੈਸੇ ਹੀ ਸਿਧਾਂਤ ਦੇ ਉਲਟਾ ਕਿ ਜਿਹੜਾ ਬੰਦਾ ਜਿਹੜਾ ਧੰਦਾ ਕਰਦਾ ਹੋਵੇ ਉਹਨੂੰ ਉਸ ਧੰਦੇ ਦਾ ਮੰਤਰਾਲਾ ਨਹੀਂ ਦਿੱਤਾ ਜਾਂਦਾ। ਤੇ ਉੱਥੇ ਉਹਦੀ ਕਿੰਨਿਆਂ ਨਾਲ ਲਾਗਡਾਟ ਹੋਣੀ, ਕਿੰਨਿਆਂ ਨਾਲ ਮਿੱਤਰਚਾਰਾ ਹੋਣਾ, ਉਹਨੂੰ ਪਤਾ ਨਹੀਂ ਕਿਹਨਾਂ ਦੇ ਪੱਖ ਚ ਤੁਲੂਗਾ। ਜਿਹਦਾ ਆਪਣਾ ਕਾਰੋਬਾਰ ਹੋਵੇ ਤਾਂ ਆਪਣੇ ਕੰਮ ਨੂੰ ਪਹਿਲਾਂ ਉਹ ਪਹਿਲ ਦਊਗਾ। ਬਿਲਕੁਲ ਇੱਥੇ ਕੰਮ ਇਹੋ ਜਿਹਾ ਇੰਨਾ ਤਾਂ ਉਹਨਾਂ ਰੱਖ ਲੈਂਦੇ। ਵੈਸੇ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਉਦਯੋਗ ਮੰਤਰਾਲਾ, ਵਪਾਰ ਮੰਤਰਾਲਾ ਕਿਸੇ ਵੀ ਮੰਤਰੀ ਨੂੰ ਮਿਲਣਾ ਹੀ ਨਹੀਂ ਚਾਹੀਦਾ, ਕਿਉਂਕਿ ਜਿਹੜਾ ਵੀ ਮੰਤਰੀ ਬਣ ਜਾਂਦਾ ਉਹ ਵਪਾਰੀ ਜ਼ਰੂਰ ਬਣ ਕੇ ਆਉਂਦਾ। ਜੀ ਜੀ ਇੱਥੇ ਤਾਂ MLA ਮਾਨ ਨਹੀਂ ਹੁੰਦੇ, ਸਾਰੇ ਵਪਾਰੀ ਬਣ ਜਾਂਦੇ ਨੇ। ਸੋ ਇਹ ਕਾਰੋਬਾਰੀ ਬਣ ਕੇ ਨਿਕਲਦੇ ਨੇ ਸਾਰੇ। ਸੋ ਪਰ ਕੁਲਦੀਪ ਧਾਲੀਵਾਲ ਦੇ ਗਲ 'ਚ ਤੁਸੀਂ ਮੰਤਰੀ ਬਣਦੇ ਝੋਲ ਪਾਇਆ ਕਿ ਕਰ ਜ਼ਮੀਨਾਂ ਖਾਲੀ, ਕਿ ਉਹਨੇ ਜ਼ਮੀਨਾਂ ਖਾਲੀ ਪਾਈਆਂ, ਹੈ ਨਾ। ਤੇ ਬਾਅਦ ਦੇ ਵਿੱਚੋਂ ਤੁਸੀਂ ਉਹ ਤੋਂ ਪੰਚਾਇਤ ਕੀ, ਖੇਤੀਬਾੜੀ ਕੀ ਸਭ ਮੰਤਰਾਲੇ ਲੈ ਲਏ, ਉਹਨੂੰ ਛਾਂਕ ਕੇ ਰੱਖਤਾ, ਹੈ ਨਾ। 1.5-2 ਸਾਲ ਤਾਂ ਉਹ ਉਸ ਵਿਭਾਗ ਦਾ ਮੰਤਰੀ ਚੱਲੀ ਗਿਆ ਜਿਹੜਾ ਹੈ ਹੀ ਨਹੀਂ, ਹੈ ਨਾ। ਤੇ ਫਿਰ ਤੁਸੀਂ NRI ਵਿਭਾਗ ਸੀ, ਉਹ ਵੀ ਹੁਣ ਕੱਲ ਲੈ ਕੇ ਉਹਨੂੰ ਕਿਹਾ ਕਿ ਚਲੋ ਜੀ ਕਰ। ਤੋ ਇਸ ਲਈ ਇਹਨਾਂ ਦੇ ਤਰੀਕਾਕਾਰ ਦੇ ਉੱਤੇ ਸਵਾਲ ਇਹੀ ਹੈ ਕਿ ਜੀ ਕਿ ਮੰਤਰੀ ਨਹੀਂ ਗਏ, ਮੁੱਖ ਮੰਤਰੀ ਨਹੀਂ ਗਏ, ਸਿਰਫ ਇੱਕ ਬੰਦਾ ਸਰਕਾਰ ਚਲਾਉਂਦਾ, ਉਹਦਾ ਨਾਮ ਕੇਜਰੀਵਾਲ। ਸਹੀ ਗੱਲ ਹੈ, ਬਿਲਕੁਲ। ਅਗਲੀ ਗੱਲ ਕਰੀਏ ਆਪਾਂ, ਕੱਲ ਵੀ ਉਸ ਗੱਲ ਬਾਰੇ ਥੋੜੀ ਜਿਹੀ ਚਰਚਾ ਤਾਂ ਛਿੜੀ ਸੀਗੀ ਆਪਣੇ ਪ੍ਰੋਗਰਾਮ ਦੇ ਵਿੱਚ। ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਜੀ, ਉਹਨਾਂ ਦੇ ਬਾਰੇ ਉਹਨਾਂ ਦੇ ਕਹਿੰਦੇ ਰੋਕ ਜਿਹੜੀ ਲੱਗ ਰਹੀ ਹੈ, ਸਰਨਾ ਤੇ ਸੁਖਬੀਰ ਦੋਵੇਂ ਉਹਨਾਂ ਤੋਂ ਖਾਸੇ ਨਾਰਾਜ਼ ਨਜ਼ਰ ਆ ਰਹੇ ਨੇ ਅੱਜ ਕੱਲ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਹੋਰਾਂ ਦੀ ਨਿਯੁਕਤੀ ਹੁੰਦੀ ਹੈ, ਉਹਦੇ ਉੱਤੇ ਕਾਫੀ ਸਵਾਲ ਖੜੇ ਹੁੰਦੇ ਨੇ। ਉਹਦੇ ਤਰੀਕਾਕਾਰ ਤੇ ਬਹੁਤ ਸਵਾਲ ਖੜੇ ਹੁੰਦੇ ਨੇ। ਉਹਨਾਂ ਦੀ ਦਸਤਾਰਬੰਦੀ ਤੇ ਤਰੀਕਾਕਾਰ ਤੇ ਕਿ ਸਿਧਾਂਤ ਸਿੱਕੇ ਟੰਗੇ, ਵਿਧਾਨ ਸਿੱਕੇ ਟੰਗਿਆ, ਹੈ ਨਾ, ਮਰਿਆਦਾ ਮਾਰ ਸਿੱਕੇ ਟੰਗੀਆਂ। ਸੋ ਇਹ ਕਾਫੀ ਵਿਵਾਦ ਰਿਹਾ ਜੀ। ਪਰ ਉਹਦੇ ਬਾਵਜੂਦ ਵੀ ਉਹ ਚੁੱਪ ਕਰਕੇ ਆਪਣੇ ਰਾਹ ਤੁਰ ਪਏ ਕਿ ਚਲੋ ਜੀ ਮੈਂ ਘਰਾਂ 'ਚ ਜਾਂਦਾ, ਮੈਂ ਸਿੱਖ ਪਰਿਵਾਰਾਂ ਨੂੰ ਮਿਲਦਾ, ਮੈਂ ਸ਼ਹੀਦ ਪਰਿਵਾਰਾਂ ਨੂੰ ਮਿਲਦਾ, ਮੈਂ ਪੰਥਕ ਲਈ ਕਾਰਜ ਵਿਧਾ ਲਈ ਤੁਰਦਾ, ਮੈਂ ਪ੍ਰਚਾਰ ਲਈ ਤੁਰਦਾ। ਤੇ ਇਹ ਸਭ ਕੰਮ ਕਰਦਿਆਂ ਉਹ ਰੀਲਾਂ ਬਣਾਉਣ ਦੇ ਮਾਹਰ ਬਣ ਜੀ। ਉਹਨਾਂ ਦੀਆਂ ਰੀਲਾਂ ਖੂਬ ਮਕਬੂਲ ਹੋਣ ਲੱਗੀਆਂ। ਜਿਵੇਂ 2 ਕੈਮਰਾਮੈਨ ਨਾਲੇ ਲੈ ਕੇ ਤੁਰਦੇ ਨੇ, ਚਾਹੇ ਜੋੜਾ ਘਰ ਹੋਣ, ਚਾਹੇ ਉਹ ਜਲਦੀ ਸੇਵਾ ਨਿਭਾ ਰਹੇ ਹੋਣ, ਚਾਹੇ ਕਿਸੇ ਸ਼ਰਧਾਲੂ ਨੂੰ ਸਿੱਖ ਬਣਨ ਲਈ ਪ੍ਰੇਰਿਤ ਕਰ ਰਹੇ ਹੋਣ। ਸੋ ਰੀਲਾਂ ਖੂਬ ਮਕਬੂਲ ਹੋਣ ਲੱਗੀਆਂ। ਇਹਨੂੰ ਲੈ ਕੇ ਪੰਥਕ ਧਿਰਾਂ ਦੇ ਵਿੱਚ, ਸਰਦ ਧਿਰਾਂ 'ਚ ਚਰਚਾ ਤੁਰੀ ਕਿ ਜੀ ਜਥੇਦਾਰ ਨੂੰ ਇਹ ਸ਼ੋਭਦਾ ਨਹੀਂ ਕਿ ਉਹ ਰੀਲਾਂ ਵਾਲਾ ਐਕਟਰ ਬਣ ਕੇ ਘੁੰਮੇ, ਹਰ ਗੱਲ ਦੇ ਉੱਤੇ ਪੋਸਟਾਂ ਪਾਵੇ ਤੇ ਪ੍ਰਚਾਰ ਕਰੇ, ਇਹ ਸ਼ੋਭਦਾ ਨਹੀਂ। ਜਦੋਂ ਕਿ ਦੂਜੇ ਪਾਸੇ ਜਿਹੜੀ ਧਿਰਾਂ ਕਈ ਮਾਮਲਿਆਂ 'ਚ ਗਿਆਨੀ ਕੁਲਦੀਪ ਸਿੰਘ ਗੜਗੜ ਨਾਲ ਸਹਿਮਤ ਵੀ ਨਹੀਂ ਸੀ, ਉਹਨਾਂ ਦੇ ਵੀ ਮੰਨਣਾ ਸੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਸਵਾਹ ਕੇ ਇੰਨਾ ਚੱਲਦਾ, ਜੇ ਚੰਗਾ ਚੱਲ ਜਾਵੇ ਹਰਜ ਕੀ ਹੈ। ਜੇ ਇੰਨਾ ਮਾੜਾ ਫੈਲ ਰਿਹਾ ਤੇ ਇਹ ਤਾਂ ਕੋਈ ਚੰਗਾ ਸੁਨੇਹਾ ਹੀ ਦਿੰਦੀ ਆ ਉਹਨਾਂ ਦੀ, ਤੇ ਇਹਦੇ ਵਿੱਚ ਪਰ ਤਾਂ ਵੀ ਇੱਕ ਲੀਕ ਇਹ ਮੋਟੀ ਹੁੰਦੀ ਗਈ SGPC ਤੋਂ ਲੈ ਕੇ ਬਾਦਲ ਪਰਿਵਾਰ ਤੱਕ ਕਿ ਵੀ ਆਪਣੇ ਆਪ ਨੂੰ ਪੇਸ਼ ਕਰਦਾ, ਆਪਣਾ ਆਪ ਨੂੰ ਪ੍ਰਚਾਰ ਕਰਦਾ। ਇਹ ਤਾਂ ਇੱਕ ਆਪਣੇ ਆਪ ਨੂੰ ਪੇਸ਼ ਕਰਨ ਦੀ ਵਿਧਾ ਹੈ, ਇਸ ਲਈ ਇਹ ਠੀਕ ਨਹੀਂ। ਤੋਂ ਲੈ ਦੇ ਕੇ ਉਹਨਾਂ ਦੀਆਂ ਰੀਲਾਂ ਕਾਫੀ ਘਟ ਗਈਆਂ, ਅੱਜ ਕੱਲ੍ਹ ਤੁਹਾਨੂੰ ਲੱਭਦੀਆਂ ਨਹੀਂ ਲੱਭਦੀਆਂ। ਇੱਕਾ ਦੁੱਕਾ ਕਦੇ ਉਹ ਵੀ ਕਿਸੇ ਹੋਰ ਵੱਲੋਂ ਬਣਾਈ, ਕਿਤੇ ਸੇਵਾ ਨਿਭਾਈ, ਹੁਣ ਉਹ ਉਵੇਂ ਨਹੀਂ ਚੱਲਦੀਆਂ ਜਿਵੇਂ ਪਹਿਲਾਂ ਪਲੈਨਡ ਐਕਟਿੰਗ ਵਜੋਂ ਹੁੰਦੀਆਂ ਸੀਗੀਆਂ। ਚਲੋ ਇੱਥੇ ਤੱਕ ਰੁਕਿਆ। ਫਿਰ ਪਿਛਲੇ ਦਿਨੀ ਉਹਨਾਂ ਨੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਬੁਲਾਈ। ਠੀਕ ਹੈ ਜੀ। ਬੈਠਕ ਬੁਲਾ ਕੇ ਉਹਨਾਂ ਫੈਸਲੇ ਕੀਤੇ। ਢੱਡਰੀਆਂ ਵਾਲਾ ਮਾਮਲਾ ਆਇਆ, ਉਹਦੇ ਵਿੱਚ ਸਰਨੇ ਭਰਾ ਵਾਲਾ ਆਇਆ, ਔਰ ਉਹ ਪਟਨਾ ਸਾਹਿਬ ਵਾਲਾ ਮਾਮਲਾ ਉਲਟਾ ਪੈ ਗਿਆ। ਠੀਕ ਹੈ। ਉਸ ਮਾਮਲੇ 'ਚ ਇਹ ਤੇ ਬਾਬਾ ਟੇਕ ਸਿੰਘ ਧਨੌਲਾ, 2 ਜਥੇਦਾਰ ਤਾਂ ਅਗਲੇ ਨੇ ਤਨਖਾਹੀਆ ਕਰਾਰ ਦਿੱਤੇ ਹੀ, ਨਾਲ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ। ਹੁਣ ਸੁਖਬੀਰ ਬਾਦਲ ਦੇਖੇ ਕਿ ਆਹ ਕੀ, ਮੇਰੇ ਤਾਂ ਜੇ 2 ਦਸੰਬਰ ਵਾਲੀ ਦੇ ਉੱਤੇ ਸਵਾਲ ਖੜੇ ਨੇ ਕਿ ਮੈਂ ਉਹ ਨਹੀਂ ਪੂਰੀ ਕੀਤੀ ਤੇ ਨਵਾਂ ਮੇਰੇ ਲਈ, ਜੇ ਜਾਂਦੇ ਤਾਂ ਪੰਗਾ, ਨਹੀਂ ਜਾਂਦੇ ਤਾਂ ਪੰਗਾ। ਸੁਣ ਉਹ ਅਜੇ ਤੱਕ ਮਸਲਾ ਕਰਦਾ, ਧਾਮੀ ਹੋ ਰਹੀ, ਇੱਧਰ ਉੱਧਰ ਹੋ ਰਹੇ ਨੇ, ਉਸ ਮਸਲੇ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਉਸ ਮਸਲੇ ਤੇ ਉਸ ਤੋਂ ਬਾਅਦ ਕਹਿੰਦੇ ਜੀ ਕਿ ਪਰਦੇ ਪਿੱਛੋਂ ਫਿਰ ਹਦਾਇਤ ਆ ਗਈ ਜਥੇਦਾਰ ਸਾਹਿਬ ਨੂੰ, ਜਦੋਂ ਕਿ ਜਥੇਦਾਰ ਸਾਹਿਬ ਆਪਣੇ ਆਪ ਸੁਪਰੀਮ ਮੰਨੇ ਜਾਂਦੇ ਨੇ, ਉਹਦੇ ਬਾਵਜੂਦ ਵੀ ਸਭ ਨੂੰ ਪਤਾ ਜਗ ਜਾ ਰਿਹਾ ਕਿ ਕੌਣ ਚਲਾਉਂਦਾ, ਕਿਵੇਂ ਹੁਕਮ ਦਿੰਦਾ। ਤਾਂ ਘਰੇ ਬੁਲਾ ਕੇ ਬਾਅਦ ਹੁਕਮ ਦਿੰਦੇ ਰਹੇ। ਤੇ ਕਹਿੰਦੇ ਜੀ ਹਦਾਇਤ ਆ ਗਈ ਕਿ ਵੀ ਹੁਣ ਜਦੋਂ ਤੱਕ ਕਿਹਾ ਨਾ ਜਾਵੇ ਤੁਸੀਂ ਪੰਜ ਸਿੰਘ ਸਾਹਿਬਾਨ ਦੀ ਬੈਠਕ ਨਹੀਂ ਕਰਨੀ। ਠੀਕ ਹੈ ਜੀ। ਲੰਘੇ ਕੱਲ 5 ਜਥੇਦਾਰ, 5 ਸਿੰਘ ਇਕੱਠੇ ਕਰ ਲਏ ਗਿਆਨੀ ਕੁਲਦੀਪ ਸਿੰਘ ਗੜਗੜ। ਖੁਦ ਸੀ, ਬਾਬਾ ਧਨੌਲਾ ਸੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸੀ, ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸੀ, ਇੱਕ ਸਿੰਘ ਹੋਰ ਸੀ, 5 ਸਿੰਘ ਇਕੱਠੇ ਹੋ ਜੀ। ਮੀਡੀਆ ਨੇ 12 ਕੇ ਘੇਰਾ ਪਾ ਲਿਆ ਜੀ ਕਿ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਈ ਹੈ। ਉਹ ਕਹਿੰਦੇ ਨਹੀਂ ਜੀ, ਇਹ ਤਾਂ ਵਿਚਾਰਾਂ ਲਈ ਇਕੱਤਰਤਾ, ਇਹ ਗੈਰ ਰਸਮੀ ਬੈਠਕ ਸੀ, ਕੋਈ ਰਸਮੀ ਬੈਠਕ ਨਹੀਂ ਸੀ। ਠੀਕ ਹੈ। ਇਹਦਾ ਮਤਲਬ ਰਸਮੀ ਬੈਠਕ ਲੱਗੀ ਕਿ ਗੈਰ ਰਸਮੀ ਬੈਠਕ ਦੇ ਵਿੱਚ ਵਿਚਾਰਾਂ ਨਹੀਂ ਹੋ ਸਕਦੀ ਕਿ ਰਸਮੀ ਕਹਿਣ ਤੋਂ ਝਿਜਕ ਕੋਈ, ਸਦਕੇ ਹੀ ਬੁਲਾਏ ਸੀ, ਤੈਅ ਕਰਕੇ ਬੁਲਾਏ ਸੀ, ਬੈਠਣਾ ਨਿਸ਼ਚਿਤ ਸੀ। ਤੇ ਇਹਦਾ ਮਤਲਬ ਇਹ ਰੋਕ ਉਜਾਗਰ ਹੋ ਗਈ ਕਿ ਤੁਹਾਡੇ ਤੇ ਹਦਾਇਤ ਹੈ ਕਿ ਤੁਸੀਂ ਜੋ ਵੀ ਕਰਨਾ ਪਹਿਲਾਂ ਵਿਚਾਰ ਕਰਕੇ ਸਾਨੂੰ ਦੱਸੋ, ਫਿਰ ਅਗਲੀ ਵਾਰ ਸਕ੍ਰਿਪਟਡ ਤੁਹਾਨੂੰ ਬੈਠਕ ਕਰਨ ਦੇਵਾਂਗੇ, ਫਿਰ ਤੁਸੀਂ ਕਰਿਓ ਜੋ। ਇਸ ਤੋਂ ਬਾਅਦ ਮੀਡੀਆ ਦੇ ਮਾਈਕ ਮੂਹਰੇ ਆਏ ਉਹਨਾਂ ਦੇ ਇਸ ਬੈਠਕ ਤੋਂ ਬਾਅਦ, ਇਸੇ ਬੈਠਕ ਨੂੰ ਲੈ ਕੇ ਸਵਾਲ ਕਰਦੇ ਤੇ ਉਹ ਮੀਡੀਆ ਮੂਹਰੇ ਖੁੱਲ ਕੇ ਬੋਲੇ ਨਹੀਂ। ਕਹਿੰਦੇ ਨਹੀਂ ਜੀ, ਇਹ ਤਾਂ ਬਸ ਵਿਚਾਰਾਂ ਕਰਨ ਲਈ ਇਕੱਤਰ ਹੋਏ ਸੀ, ਤੇ ਜਦੋਂ ਕੋਈ ਬੈਠਕ ਹੋਊਗੀ ਤੁਹਾਨੂੰ ਦੱਸਾਂਗੇ ਜੀ। ਤੇ ਸ਼ਾਮ ਢਲਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੋਂ ਹੁਕਮ ਆ ਗਿਆ, ਮੀਡੀਆ ਕਰਮੀਆਂ ਨੂੰ ਹਦਾਇਤ ਆ ਗਈ ਜਾਂ ਬੇਨਤੀ ਆ ਗਈ ਕਿ ਬਾਰ-ਬਾਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਜਦੋਂ ਵੀ ਤੁਹਾਡੇ ਆਮੋ ਸਾਹਮਣੇ ਹੋਣ, ਦਰਬਾਰ ਸਾਹਿਬ ਵਿਚਰੇ ਹੋਣ, ਅਕਾਲ ਤਖਤ ਸਾਹਿਬ ਤੋਂ ਕਿਤੇ ਜਾ ਰਹੇ ਹੋਣ, ਕਿਸੇ ਹੋਰ ਗੁਰੂ ਘਰ ਹੋਣ, ਤੁਸੀਂ ਐ ਮਾਈਕ ਨਹੀਂ ਮੂਹਰੇ ਕਰਨੇ। ਜਦੋਂ ਉਹਨਾਂ ਨੇ ਕੋਈ ਬਾਈਟ ਦੇਣੀ ਹੋਊਗੀ, ਜਦੋਂ ਉਹਨਾਂ ਨੇ ਕੋਈ ਸੁਨੇਹਾ ਦੇਣਾ ਹੋਊਗਾ, ਤੁਹਾਨੂੰ ਸੱਦ ਲਿਆ ਜਾਏਗਾ। ਸੋ ਉਹਨਾਂ ਨੂੰ ਇਹ ਵੀ ਕਾਫੀ ਸ਼ੌਂਕ ਸੀ, ਜਿੱਥੇ ਜਾਂਦੇ ਸੀ ਉੱਥੇ ਮੀਡੀਆ ਨੂੰ ਬਾਈਟ ਦੇਣ ਲੱਗ ਜਾਂਦੇ ਸੀ, ਉੱਥੇ ਵਿਚਾਰਾਂ ਕਰਨ ਲੱਗ ਜਾਂਦੇ ਸੀ, ਉੱਥੇ ਬੋਲਣ ਲੱਗ ਜਾਂਦੇ ਸੀ। ਸੋ ਇਸ ਦੇ ਉੱਤੇ ਕੋਈ ਰੀਲਾ ਮੰਗ ਰੋਕ ਲੱਗ ਗਈ ਇਹਦਾ ਮਤਲਬ। ਸੋ ਇਹ ਰੋਕ ਦਰ ਰੋਕ ਜਾਰੀ ਹੈ ਜੀ, ਚਾਹੇ ਉਹ ਬੈਠਕਾਂ ਤੇ ਹੋਵੇ, ਚਾਹੇ ਉਹ ਰੀਲਾਂ ਬਣਾਉਣ ਤੇ, ਚਾਹੇ ਮੀਡੀਆ 'ਚ ਸੰਬੋਧਨ ਕਰਨ ਤੇ ਹੋਵੇ, ਚਾਹੇ ਕੋਈ ਫੈਸਲੇ ਲੈਣ ਤੇ ਹੋਵੇ।
ਸੋ ਇਹ ਰੋਕ ਦਾ ਕਾਰਨ ਵੀ ਇਹੀ ਮੰਨਿਆ ਜਾ ਰਿਹਾ ਕਿ ਇੱਕ ਤਾਂ ਸੁਖਬੀਰ ਬਾਦਲ ਹੋਣੀ ਉੱਧਰ ਉਲਝਾ ਤੇ, ਉਹ ਤਾਂ ਫਕਰੇ ਕੌਮ ਵਾਪਸ ਲੈਣ ਨੂੰ ਫਿਰਦੇ ਸੀ ਤੇ ਤੁਸੀਂ ਇੱਧਰ ਉਲਝਾਤਾ, ਉਹ ਕੰਮ ਹੋ ਨਹੀਂ ਰਿਹਾ। ਤੇ ਦੂਸਰੇ ਪਾਸੇ ਚੀਫ ਖਾਲਸਾ ਦੀਵਾਨ ਨੂੰ ਉਹਨਾਂ ਨੇ ਚਿੱਠੀ ਕਰਤੀ ਕਿ ਵੀ ਤੁਸੀਂ ਸੰਵਿਧਾਨ ਦੇ ਅਨੁਸਾਰ ਕਮੇਟੀ ਨਹੀਂ ਬਣਾਈ ਹੋਈ, ਉਹਦੇ ਵਿੱਚ ਤਾਂ ਕਿੰਨੇ ਜਿਹੜੇ ਪੂਰਨ ਸਿੱਖ ਨਹੀਂ ਹੈਗੇ ਉਹ ਸ਼ਾਮਲ ਨੇ, ਅੰਮ੍ਰਿਤਧਾਰੀ ਸਿੰਘ ਹੀ ਹੋ ਸਕਦੇ ਨੇ। ਜੀ ਜੀ ਬਿਲਕੁਲ। ਸੋ ਇਹਦਾ ਮਤਲਬ ਇਹ ਨਿਯਮਾਂ ਅਨੁਸਾਰ ਜੇ ਕੋਈ ਖੜੋਤਾ ਤੇ ਜੱਦਰ ਸਾਹਿਬ ਨੇ ਪੁੱਛ ਲਿਆ, ਕੋਈ ਗਲਤ ਨਹੀਂ ਹੈ। ਸਹੀ ਹੈ, ਬਿਲਕੁਲ ਵਾਜਬ ਹੈ। ਤੇ ਚੀਫ ਖਾਲਸਾ ਦੀਵਾਨ ਦੇ ਮੁਖੀ ਅੱਜ ਕੱਲ੍ਹ ਇੰਦਰਬੀਰ ਸਿੰਘ ਨਿੱਜਰ ਨੇ, ਜਿਹੜੇ ਆਮ ਆਦਮੀ ਪਾਰਟੀ ਨਾਲ ਨੇ। ਤੇ ਹੁਣ ਇੱਧਰ ਦੀ ਚਿੱਠੀ ਸੀ ਤੇ ਮੀਡੀਆ ਨੇ ਇਹ ਵੀ ਪੁੱਛਿਆ ਕਿ ਜੀ ਕੀ ਕਰੋਗੇ ਉੱਧਰ ਕਾਰਵਾਈ, ਕਹਿੰਦੇ ਵੀ ਅਜੇ 15 ਦਿਨ ਦਾ ਸਮਾਂ, ਉਹ ਤੋਂ ਬਾਅਦ ਦੱਸਾਂਗੇ। ਇਹਦਾ ਮਤਲਬ ਉੱਥੇ ਵੀ ਕੋਈ ਖਿੱਚੋਤਾਣ ਹੋ ਰਹੀ ਹੈ। ਨਹੀਂ ਤਾਂ ਉਹ ਕਹਿੰਦੇ ਵੀ ਜੇ ਨਾ ਕੀਤਾ ਫਿਰ ਕਾਰਵਾਈ ਸਖਤ ਕਰਾਂਗੇ। ਉਹ ਕਹਿੰਦੇ ਕੋਈ ਗੱਲ ਨਹੀਂ, ਅਜੇ 15 ਦਿਨ ਰਹਿੰਦੇ ਨੇ, 15 ਦਿਨ ਪੂਰੇ ਨਹੀਂ ਹੋਏ ਫਿਰ ਦੇਖਦੇ। ਪਰ ਉੱਧਰ ਚੀਫ ਖਾਲਸਾ ਦੀਵਾਨ ਨੇ ਆਪਣੀਆਂ ਮੀਟਿੰਗਾਂ ਦੀ ਮਤਲਬ ਕਿ ਉਹ ਤੈਅ ਕਰਦੇ ਹੋਏ ਕਿ ਇਹਨਾਂ ਮੀਟਿੰਗਾਂ 'ਚ ਇਹ ਮੈਂਬਰ ਗੈਰ ਹਾਜ਼ਰ ਰਹੇ ਤੇ ਲਗਾਤਾਰ ਜੇ ਇੰਨੀਆਂ ਮੀਟਿੰਗਾਂ 'ਚ ਬੰਦਾ ਗੈਰ ਹਾਜ਼ਰ ਹੈ ਤਾਂ ਉਹਨੂੰ ਬਾਹਰ ਕੀਤਾ ਜਾ ਸਕਦਾ ਹੈ। ਉਸ ਨਿਯਮ ਦੀ ਪਾਲਣਾ ਕਰਦੇ ਹੋਏ ਉਹਨਾਂ ਨੇ ਕਿੰਨੇ ਹੀ ਬੰਦੇ ਕੱਢਤੇ ਜਿਹੜੇ ਮੀਟਿੰਗਾਂ 'ਚ ਗੈਰ ਹਾਜ਼ਰ ਹੁੰਦੇ ਸੀ। ਉਹਨਾਂ 'ਚ ਬਿਕਰਮ ਮਜੀਠੀਆ ਦਾ ਬਾਪੂ ਜੀ ਵੀ ਕੱਢੇ ਗਏ। ਹੁਣ ਬੇਸ਼ੱਕ ਰੂਟੀਨ 'ਚ ਹੋਰਾਂ ਦੇ ਖਿਲਾਫ ਵੀ ਕਾਰਵਾਈ ਹੋਵੇ, ਬੇਸ਼ੱਕ ਇਹ ਚੀਫ ਖਾਲਸਾ ਦੀਵਾਨ ਦੀ ਆਪਣੀ ਗਤੀਵਿਧੀ ਨਾਰਮਲ ਵਰਤਾਰਾ ਹੋਵੇ, ਪਰ ਬਾਦਲ ਧਿਰ ਨੂੰ ਇਹ ਲੱਗਦਾ ਕਿ ਵੀ ਜੱਦਰ ਗੜਗੜ ਨੇ ਜਿਹੜੀ ਚਿੱਠੀ ਕੱਢੀ ਸੀ ਉਹਦਾ ਬਦਲਾ ਲਿਆ ਗਿਆ, ਉਹਦਾ ਬਦਲਾ ਲਿਆ ਗਿਆ। ਸਹੀ ਗੱਲ ਹੈ, ਬਿਲਕੁਲ। ਇਸ ਲਈ ਸਰਨਾ ਜਿਨ੍ਹਾਂ ਦੇ ਰਾਹੀਂ ਕਿਹਾ ਜਾ ਰਿਹਾ ਜਥੇਦਾਰੀ ਮਿਲੀ ਆ ਤੇ ਸੁਖਬੀਰ ਬਾਦਲ ਜਿਨ੍ਹਾਂ ਨੇ ਦਿੱਤੀ ਹੈ ਜਥੇਦਾਰੀ, ਕਹਿੰਦੇ ਉਹ ਦੋਏ ਸਰਨਾ ਤੇ ਸੁਖਬੀਰ ਬਾਦਲ ਅੱਜ ਕੱਲ੍ਹ ਜਥੇਦਾਰ ਗੜਗੜ ਤੋਂ ਨਾਰਾਜ਼ ਨੇ। ਆਪਾਂ ਤਾਂ ਪਹਿਲੇ ਹੀ ਕਹਿ ਰਹੇ ਹਾਂ ਜੀ ਕਿ ਧਾਮੀ ਹੋਰੀ ਨਵਾਂ ਜਥੇਦਾਰ ਲੱਭ ਰਹੇ ਨੇ। ਦਮਦਮਾ ਸਾਹਿਬ ਨੂੰ ਵੀ ਨਵਾਂ ਜਥੇਦਾਰ ਮਿਲੂਗਾ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸੰਪੂਰਨ ਰੂਪ 'ਚ ਨਵਾਂ ਜਥੇਦਾਰ ਮਿਲੂਗਾ। ਤੇ ਇੰਨੀ ਕੋਸ਼ਿਸ਼ ਜ਼ਰੂਰ ਹੋ ਰਹੀ ਹੈ ਕਿ ਇਹਨਾਂ ਨੂੰ ਫਿਲਹਾਲ ਕੇਸਗੜ੍ਹ ਸਾਹਿਬ ਦਾ ਰੱਖ ਲਿਆ ਜਾਵੇ। ਪਰ ਉਹ ਸਾਰੀ ਪ੍ਰਕਿਰਿਆ ਤਾਂ ਹੋਊਗੀ ਜੇ ਨਵੇਂ ਜਥੇਦਾਰ ਕੋਈ ਲੱਗਣ ਲਈ ਤਿਆਰ ਹੋਊਗਾ। ਜੇ ਕੋਈ ਮੰਨ ਨਹੀਂ ਰਿਹਾ, ਸੁਰਦ ਧਿਰ ਖਾਸ ਕਰਕੇ ਪ੍ਰਮਾਣਿਤ ਧਿਰ ਨਹੀਂ ਮੰਨ ਰਹੀ, ਤੇ ਇੱਧਰ ਗਿਆਨੀ ਰਘਵੀਰ ਸਿੰਘ ਹੋਰਾਂ ਦਾ ਵੀ ਤਬਾਦਲਾ ਤੈਅ ਹੈ ਜੀ, ਉਹਨਾਂ ਨੂੰ ਵੀ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਵਾਪਸ ਲਈਆਂ ਜਾਣੀਆਂ। ਸੋ ਇਹ ਕਾਰਵਾਈ ਆਉਂਦੇ ਦਿਨਾਂ 'ਚ ਹੋ ਸਕਦੀ ਹੈ। ਸ਼ਾਇਦ 8 ਤਰੀਕ ਦੇ ਨੇੜੇ ਤੇੜੇ ਅੰਤਰਿਮ ਕਮੇਟੀ ਦੀ ਬੈਠਕ ਹੋਵੇ, ਉਹਦੇ ਵਿੱਚ ਕੁਝ ਹਿਲਜੁਲ ਵੀ ਹੋ ਸਕਦੀ। ਜੀ, ਅਗਲੀ ਗੱਲ ਕਰੀਏ ਆਪਾਂ SYL ਦੇ ਮੁੱਦੇ ਦੀ। ਸ਼ਰਮਾ ਜੀ, 9 ਜੁਲਾਈ ਨੂੰ ਇੱਕ ਵਾਰ ਫਿਰ ਜਿਹੜਾ 9 ਜੁਲਾਈ ਦਾ ਦਿਨ ਬੜਾ ਅਹਿਮ ਹੈ ਪੰਜਾਬ ਦੇ ਪਾਣੀਆਂ ਦੇ ਲਿਹਾਜ਼ ਦੇ ਨਾਲ। ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਹੋਣਗੇ ਜੀ। ਆਪਾਂ ਪਿਛਲੇ ਦਿਨ ਹੀ ਗੱਲ ਕੀਤੀ ਸੀ ਸ਼ਾਇਦ ਪ੍ਰਵੀਨ ਜੀ ਕਿ SYL ਦੇ ਮੁੱਦੇ ਤੇ ਕੇਂਦਰ ਦੋਵਾਂ ਨੂੰ ਆਮੋ ਸਾਹਮਣੇ ਬਿਠਾਊਗਾ ਉਹਦੇ ਦਿਨਾਂ 'ਚ। ਠੀਕ ਹੈ, ਹਾਂਜੀ, ਕਿ ਉਹਨੇ ਤਿਆਰੀ ਕਰ ਲਈ ਹੈ ਤੇ ਕਿਤੇ ਨਾ ਕਿਤੇ ਪੰਜਾਬ ਤੇ ਹਰਿਆਣਾ ਨੂੰ ਆਮੋ ਸਾਹਮਣੇ ਬਿਠਾ ਕੇ ਪੰਜਾਬ ਨਾਲ ਫਿਰ ਧੱਕਾ ਨਾ ਹੋ ਜਾਵੇ। ਆਪਾਂ ਸ਼ਾਇਦ ਹਫ਼ਤਾ ਖੰਡ ਪਹਿਲਾਂ ਹੀ ਗੱਲ ਕਰਕੇ ਤੇ ਬਿਲਕੁਲ ਉਹ ਤਰੀਕਾ ਕੇਂਦਰ ਨੇ ਪੰਜਾਬ ਨੂੰ ਰੁਕਾ ਭੇਜਿਆ ਜੀ ਤੇ ਹਰਿਆਣਾ ਕਿ ਅਸੀਂ 8 ਜੁਲਾਈ ਨੂੰ ਦੋਵਾਂ ਸੂਬਿਆਂ ਨੂੰ ਆਮੋ ਸਾਹਮਣੇ ਬਿਠਾਉਣਾ ਚਾਹੁੰਦੇ ਹਾਂ। ਠੀਕ ਹੈ। ਜਦੋਂ 8 ਜੁਲਾਈ ਦੀ ਚਿੱਠੀ ਆਈ ਤੇ ਕਹਿੰਦੇ ਪੰਜਾਬ ਸਰਕਾਰ ਨੇ CM ਹਾਊਸ ਤੋਂ ਚਿੱਠੀ ਗਈ ਕਿ 8 ਤਰੀਕ ਦੇ ਕੁਝ ਖਾਸ ਵਜ਼ੀਫੇ ਤੈਅ ਨੇ ਜੀ। ਠੀਕ ਹੈ। ਜੇ ਤਰੀਕ ਬਦਲ ਤੇ ਉਹਨਾਂ ਨੇ ਬਦਲ ਕੇ ਤਰੀਕ 9 ਜੁਲਾਈ ਕਰ। ਮੈਂ ਕਹਿੰਦਾ 8 ਹੋਵੇ, 7 ਹੋਵੇ, 9 ਹੋਵੇ ਜਾਂ 11 ਹੋਵੇ, ਮਸਲਾ ਤਾਂ ਇਹ ਹੈ ਕਿ ਸਿਰ ਤਾਂ ਉਖੜੀ 'ਚ ਪੰਜਾਬ ਦਾ ਵਸਿਆ। ਸਹੀ ਗੱਲ ਹੈ, ਬਿਲਕੁਲ ਸਹੀ ਹੈ। ਤੇ ਇਸ ਲਈ ਕੇਂਦਰ ਹੁਣ ਸੁਪਰੀਮ ਕੋਰਟ ਵਾਲੀ ਤਰੀਕ ਤੋਂ ਪਹਿਲਾਂ ਕਾਰਵਾਈ ਪਾਉਣਾ ਚਾਹੁੰਦਾ। ਸੁਪਰੀਮ ਕੋਰਟ ਦੇ ਵਿੱਚ 13 ਅਗਸਤ ਨੂੰ ਇਸ ਮੁੱਦੇ ਤੇ ਸੁਣਵਾਈ ਹੋਣੀ ਤੇ ਸੁਪਰੀਮ ਕੋਰਟ ਕੇਂਦਰ ਨੂੰ ਕਹਿ ਚੁੱਕਿਆ ਕਿ ਵੀ ਤੁਸੀਂ ਬਿਠਾ ਕੇ ਮਸਲਾ ਨਿਬੇੜੋ, ਕਿਉਂਕਿ ਕੇਂਦਰ ਵੀ ਇੰਨਾ ਤਾਂ ਮਹਿਸੂਸ ਆਪਣਾ ਸੁਪਰੀਮ ਕੋਰਟ ਇੰਨਾ ਤਾਂ ਮਹਿਸੂਸ ਕਰ ਰਿਹਾ ਕਿ ਇਹ ਮਸਲੇ ਦੇ ਉੱਤੇ ਪੰਜਾਬ ਦੇ ਵਿੱਚ ਕੁਝ ਵੀ ਤਣਾਅ ਹੋ ਸਕਦਾ। ਸੋ ਇਸ ਲਈ ਕੇਂਦਰ 13 ਅਗਸਤ ਵਾਲੀ ਮੀਟਿੰਗ ਤੋਂ ਪਹਿਲਾਂ ਆਪਣੇ ਆਪ ਨੂੰ ਸੱਚਾ ਕਰਨਾ ਚਾਹੁੰਦਾ ਕਿ ਆ ਦੇਖੋ ਜੀ ਮੈਂ ਤਾਂ ਫੇਰ ਬਿਠਾ ਲਿਆ। ਜੇ ਮਾਮਲਾ ਨਿਬੇੜਨ ਦੀ ਇੱਛਾ ਹੋਵੇ ਜੀ, ਪਾਣੀਆਂ ਦੀ ਹੁਣ ਤੱਕ ਪਮੈਸ਼ ਕਰਾ ਲਈ ਹੁੰਦੀ, ਤੁਸੀਂ ਪਾਣੀਆਂ ਦੀ ਲੋੜ ਮਹਿਸੂਸ ਕਰਕੇ ਪੰਜਾਬ ਦਾ ਹਿਸਾਬ ਕਿਤਾਬ ਲਾ ਲਿਆ ਹੁੰਦਾ, ਤੁਸੀਂ ਮਾਲਕੀ ਪੰਜਾਬ ਦੀ ਤੈਅ ਕਰ ਲਈ ਹੁੰਦੀ, ਉਸ ਤੋਂ ਬਾਅਦ ਅਦਾਇਗੀ ਲਈ ਉਹਨਾਂ ਸੂਬਿਆਂ ਨੂੰ ਕੋਈ ਦਿਸ਼ਾ ਨਿਰਦੇਸ਼ ਕੱਢ ਲਿਆ ਹੁੰਦਾ, ਫਿਰ ਤਾਂ ਗੱਲਬਾਤ ਹਰ ਵਾਰ ਬਿਠਾ ਕੇ ਪੁੱਛਣਾ ਹਾਂ ਜੀ ਪਾਣੀ ਦੇ ਦੋਗੇ। ਪੰਜਾਬ ਕਹਿੰਦਾ ਨਹੀਂ ਜੀ ਸਾਡੇ ਕੋਲ ਵਾਧੂ ਨਹੀਂ। ਹਰਿਆਣੇ ਵਾਲੇ ਹਾਂ ਜੀ ਛੱਡ ਦੋਗੇ ਪਾਣੀ, ਨਹੀਂ ਜਿਸ ਤਰ੍ਹਾਂ ਲਵਾਂਗੇ। ਤੇ ਜੇ ਇਹੀ ਪੁੱਛਣਾ ਕਿਸੇ ਨੁਕਤੇ ਤੇ ਆਉਣਾ ਹੀ ਨਹੀਂਗਾ ਕਿ ਨੁਕਤਾ ਹੱਲ ਕਰਨ ਦਾ ਫਾਰਮੂਲਾ ਕਿਹੜਾ। 3 ਮੀਟਿੰਗਾਂ ਨਾਲ ਬੇਸਿੱਟਾ ਰਹੀਆਂ ਜੀ। ਮਤਲਬ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ 18 ਅਗਸਤ 2020 ਨੂੰ ਪਹਿਲੀ ਮੀਟਿੰਗ ਹੋਈ ਸੀ। ਠੀਕ ਹੈ। ਕੇਂਦਰ ਆਪਦੀ ਮਤਲਬ ਹਰਿਆਣੇ ਨੂੰ ਵਿੱਚ ਬਿਠਾ ਕੇ ਕੇਂਦਰ ਨੇ ਪੰਜਾਬ ਤੇ ਹਰਿਆਣਾ ਦੀ ਪਹਿਲੀ ਮੀਟਿੰਗ ਕਰਾਈ ਸੀ 18 ਅਗਸਤ 2020 ਨੂੰ। ਠੀਕ ਹੈ। ਤੇ ਦੂਜੀ ਮੀਟਿੰਗ 14 ਅਕਤੂਬਰ 2022 ਨੂੰ ਹੋਈ। ਤੇ ਇਸ ਤਰ੍ਹਾਂ ਮਤਲਬ ਕਿ
ਆ ਮੁੱਖ ਮੰਤਰੀ 4 ਜਨਵਰੀ 2023 ਨੂੰ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ ਹੋ ਚੁੱਕੀ, 3 ਬੈਠਕਾਂ ਹੋ ਰਹੀਆਂ। ਇੱਕ 20 ਚ ਜਾ ਕੇ ਹੁੰਦੀ ਹੈ, ਦੂਈ 22 ਚ ਹੁੰਦੀ ਆ, 30 23 ਚ ਹੁੰਦੀ ਆ, ਤੇ ਚੌਥੀ ਹੁਣ 25 ਚ ਜਾ ਕੇ ਹੋ ਰਹੀ। ਜੀ ਜੀ, ਕਿੰਨੀ ਕੁ ਗੰਭੀਰ ਹੋ ਤੁਸੀਂ, ਕਿੰਨੇ ਕੁ ਸਰਦਾਂ ਜੇਕਰ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਿਸਾਬ ਨਾਲ ਵੀ ਆਪਾਂ ਮੰਨ ਲਈਏ। ਸਹੀ ਬਿਲਕੁਲ ਸਹੀ। ਤੁਸੀਂ ਮਸਲਾ ਨਿਬੇੜਨਾ ਨਹੀਂ ਚਾਹੁੰਦੇ, ਤੁਸੀਂ ਆਪਣੇ ਗਲੋਂ ਲਾਉਣਾ ਚਾਹੁੰਦੇ। ਮੈਂ ਅੱਗੇ ਵੀ ਸ਼ਾਇਦ ਗੱਲ ਕੀਤੀ ਹੋਵੇ ਕਿ ਜੇ ਮਸਲੇ ਨਿਬੇੜਨੇ ਹੁੰਦੇ ਤਾਂ ਉਹ ਸੀ ਜਦੋਂ ਕੇਂਦਰ ਦੇ ਵਿੱਚ ਵਾਜਪਾਈ ਦੀ ਸਰਕਾਰ ਸੀ, ਹਰਿਆਣਾ ਚ ਇਹਨਾਂ ਦੇ ਭਾਈਵਾਲ ਚੌਟਾਲਾ ਸੀ, ਪੰਜਾਬ ਚ ਇਹਨਾਂ ਦੇ ਭਾਈਵਾਲ ਬਾਦਲ ਸੀ, ਨਿਬੜ ਸਕਦਾ ਸੀ। ਬਿਲਕੁਲ ਇੱਕੋ ਕਤਾਰ ਚ ਸੀ। ਉਹ ਵੀ ਦਿਨ ਸੀ ਜਦੋਂ ਕੇਂਦਰ ਚ ਮਨਮੋਹਨ ਸਿੰਘ ਸੀ, ਹਰਿਆਣਾ ਚ ਹੁੱਡਾ ਸੀ, ਪੰਜਾਬ ਚ ਕੈਪਟਨ ਅਮਰਿੰਦਰ ਸੀ, ਨਿਬੜ ਸਕਦਾ ਸੀ। ਤੁਸੀਂ ਮਸਲਾ ਨਿਬੇੜਨਾ ਨਹੀਂ ਚਾਹੁੰਦੇ, ਤੁਹਾਨੂੰ ਇਹਦੇ ਵਿੱਚੋਂ ਰਾਜਨੀਤੀ ਦਿਖਦੀ। ਜੀ ਬਿਲਕੁਲ ਸਹੀ। ਜਦੋਂ ਤੱਕ ਪੰਜਾਬ ਦੀ ਮਾਲਕੀ ਤੈਅ ਨਹੀਂ ਹੁੰਦੀ, ਜਦ ਤੱਕ ਰਾਇਲਟੀ ਤੈਅ ਨਹੀਂ ਹੁੰਦੀ, ਜਦ ਤੱਕ ਪਾਣੀਆਂ ਦੀ ਪਮੈਸ਼ ਹੋ ਕੇ ਮੁੜ ਕੇ ਵੰਡ ਦੇ ਫਾਰਮੂਲੇ ਤੇ ਨਹੀਂ ਆਇਆ ਜਾਂਦਾ, ਤਦ ਤੱਕ ਇਹ ਮਸਲਾ ਨਿਬੜਨ ਵਾਲਾ ਨਹੀਂ। ਸਰਕਾਰਾਂ ਜੇ ਸੋਚਦੀਆਂ ਕਿ ਅਸੀਂ ਨਿਬੇੜ ਲਾਂਗੇ, ਜਾਂ ਮੌਜੂਦਾ ਆਮ ਆਦਮੀ ਪਾਰਟੀ ਜੇ ਪਹਿਲਾਂ ਬਾਦਲ ਤੇ ਮਤਲਬ ਕੈਪਟਨ ਸੋਚਦੇ ਹੋਣ ਉਹ ਨਿਬੇੜਨਗੇ, ਨਹੀਂ ਜਨਾਬ, ਇਹ ਫੈਸਲਾ ਤੁਸੀਂ ਨਹੀਂ, ਪੰਜਾਬ ਕਰੂਗਾ। ਸਹੀ ਹੈ, ਬਿਲਕੁਲ ਸਹੀ ਹੈ ਜੀ। ਤੇ ਜਾਂਦੇ ਗੱਲ ਕਰੀਏ ਰੇਖਾ ਗੁਪਤਾ ਦੀ, ਜਿਹੜੇ ਕਿ ਦਿੱਲੀ ਦੇ ਚੀਫ ਮਿਨਿਸਟਰ ਨੇ। ਸ਼ਰਮਾ ਜੀ ਕਹਿੰਦੇ ਉਹਨਾਂ ਦਾ ਸ਼ੀਸ਼ ਮਹਿਲ ਵੀ ਅੱਜ ਕੱਲ੍ਹ ਚਰਚਾ ਦੇ ਵਿੱਚ ਹੈ ਜੀ। ਦੇਖੋ, ਗੱਲਾਂ ਹੋਰ ਹੈ ਨਾ, ਕਰਨੀ ਧਰਨੀ ਹੋਰ। ਸਹੀ ਗੱਲ। ਤੇ ਆਮ ਆਦਮੀ ਪਾਰਟੀ ਨੂੰ, ਕੇਜਰੀਵਾਲ ਨੂੰ, ਉਹਦੇ ਸ਼ੀਸ਼ ਮਹਿਲ ਨੂੰ ਬਹੁਤ ਭੰਡਿਆ ਸੀ ਇਹਨਾਂ ਨੇ। ਬਿਲਕੁਲ, ਮਤਲਬ ਚਾਹੀਦਾ ਵੀ ਉਹ ਭੰਡਣਾ ਹੀ ਭੰਡਾ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਆਮ ਆਦਮੀ ਦਿਖਾਇਆ ਵੀ ਬਹੁਤ ਸੀ। ਚੈੱਕ ਵਾਲੀ ਝੱਗਾ ਜੀ ਬਾਹਰ ਕੱਢਿਆ ਜੀ, ਬਾਥਰੂਮ ਵਾਲੀ ਚੱਪਲ ਪਾਈ ਹੈ ਜੀ, ਹੈ ਨਾ, ਗਲ ਚ ਮਫਲਰ ਜਾ ਪਾਇਆ ਜੀ, ਬੜਾ ਸਾਦਾ ਬੰਦਾ ਜੀ, ਰੋਟੀ ਵਾਲਾ ਡੱਬਾ ਘਰੋਂ ਲਿਆਉਣਾ ਜੀ, ਵੈਗਨਰ ਕਾਰ ਹੈ ਜੀ, ਆ ਦੇਖੋ ਜੀ। ਉਹ ਡਰਾਮਾ ਬਹੁਤ ਸੀ। ਉਸ ਡਰਾਮੇ ਤੋਂ ਜਦੋਂ ਸਿੱਧਾ ਹੀ ਹੈ ਨਾ ਬਟਨ ਵਾਲੇ, ਰਿਮੋਟ ਵਾਲੇ ਡਾਈਨਿੰਗ ਟੇਬਲ ਤੇ ਆਏ, ਘੁੰਮਣ ਵਾਲੇ ਤੇ ਝੁਮਰਾਂ ਤੇ ਆਏ, ਹੈ ਨਾ, ਮਤਲਬ ਲੱਖਾਂ ਦੇ ਪੋਰਟ ਤੇ ਆਏ, ਕਰਨਾ ਤਾਂ ਉਹੀ ਕੁਛ ਤੇ ਤਾਂ ਵੀ ਇੰਨੇ ਮਹਿੰਗੇ ਸਾਰਾ ਕੁਛ। ਸੋ ਇਸ ਲਈ ਜਦੋਂ ਢੰਗ ਚਰਚਾ ਤਾਂ ਹੋਣੀ ਹੋ ਸੀ, ਤੇ ਉਸ ਸ਼ੀਸ਼ ਮਹਿਲ ਦੀ ਚਰਚਾ ਕਰਕੇ ਭਾਰਤੀ ਜਨਤਾ ਪਾਰਟੀ ਨੇ ਮਤਲਬ ਦਿੱਲੀ ਦੇ ਵਿੱਚ ਆਪਣੀ ਸਰਕਾਰ ਬਣਾਉਣ ਚ ਵੀ ਸਹਾਈ ਹੋਇਆ ਇਹ ਚੀਜ਼ਾਂ। ਉਹਨਾਂ ਨੇ ਖੂਬ ਉਹਨੂੰ ਭੰਡਾਰ ਵੀ ਕੀਤਾ, ਤੇ ਲੋਕਾਂ ਦੀ ਗੱਲ ਮੰਨ ਵੀ ਲੱਗੀ ਕਿ ਵੀ ਇਹ ਸਾਡੇ ਵਰਗਾ ਤਾਂ ਆਦਮੀ ਨਹੀਂ ਹੈ। ਹੁਣ ਜਿਹੜਾ ਉਹ ਸ਼ੀਸ਼ ਮਹਿਲ ਕਰੋੜਾਂ ਖਰਚ ਕੇ ਬਣਾਇਆ ਗਿਆ ਸੀ, ਅੱਜ ਇੱਕ ਤਰ੍ਹਾਂ ਦਾ ਨਵੇਂ ਸ਼ੀਸ਼ ਮਹਿਲ ਦੀ ਚਰਚਾ ਇਸ ਲਈ ਤੁਰੀ ਕਿ ਰੇਖਾ ਦੇ ਜਿੱਥੇ ਉਹ ਰਹਿੰਦੀ ਆ ਉਸ ਨੂੰ ਮਹਿਲ ਬਣਾਉਣ ਲਈ 60 ਤੋਂ 70 ਲੱਖ ਦੇ ਖਰਚੇ ਕੀਤੇ ਜਾ ਰਹੇ ਨੇ। ਉਹ ਅੱਛਾ, ਹੁਣ ਉਹਦੇ ਮੁਕਾਬਲੇ 60-70 ਲੱਖ ਕੁਛ ਨਹੀਂ ਹੈ ਕੇਜਰੀਵਾਲ ਦੇ ਖਰਚਿਆਂ ਦੇ ਮੁਕਾਬਲੇ। ਪਰ ਕੁਝ ਤਰ੍ਹਾਂ ਕਹਿੰਦੀਆਂ ਵੀ ਕਿ ਇਹ ਤਾਂ ਜੇ ਪਹਿਲੀ ਕਿਸ਼ਤ ਹੈ, ਪੜਾਦਰ ਪੜਾ ਕਰਨਗੇ, ਸਕੀਮ ਮਿਲ ਗਈ ਕਿ ਇਕੱਠਾ ਨਾ ਕਰੋ, ਫਿਰ ਰੌਲਾ ਪੈਂਦਾ ਜੀ। ਅੱਛਾ, ਬਾਹਰੋਂ ਰਹਿਣ ਤੋਂ ਅੰਦਰੋਂ ਜ਼ਰੂਰ ਸ਼ੀਸ਼ ਮਹਿਲ ਬਣਾ ਲਓ, ਸਾਰਾ ਸਮਾਨ ਅੰਦਰ ਲੱਗਣਾ ਹੈ। ਆਪਣੇ ਉਹ ਜਿਵੇਂ ਪੁਰਾਣੇ ਲਾਲੇ ਜਾਂ ਸੁਨਿਆਰੇ ਭਾਈਚਾਰੇ ਚ ਤਕੜੇ ਸੁਨਿਆਰੇ ਹੁੰਦੇ ਸੀ ਨਾ, ਉਹ ਕਹਿੰਦੇ ਵੀ ਕਿ ਫਟੀ ਜੀ ਪਥੂਹੀ ਪਾ ਕੇ ਰੱਖੋ, ਹੈ ਨਾ, ਲਿਬੜੇ ਜੇ ਬਣ ਕੇ ਰਹੋ, ਹੈ, ਤੇ ਘਰ ਵੀ ਕੱਚਾ ਜਿਹਾ ਰੱਖੋ, ਰੰਗ ਰੋਗਨ ਜਾਂ ਨਾ ਕਰਾਓ, ਪਰ ਉਹ ਐਸ਼ ਪ੍ਰਸਤੀ ਪੈਸੇ ਦੇ ਹਿਸਾਬ ਨਾਲ ਮੋਟਾ ਕਮਾਓ। ਇੱਥੇ ਆਪਣੇ ਵਾਲੇ ਉਲਟਾ ਕਿ ਜਿੱਦਾਂ ਹੀ 4 ਛਿੱਲੜ ਆਏ, ਸਵਾਲੋ ਚਟੇ ਕੁੜਤੇ ਪਜਾਮੇ, ਕਢਾ ਲਓ ਜੁੱਤੀ, ਹੈ ਨਾ, ਚਲੋ ਵੀ ਮਾਰ ਦੋ ਲਲਕਾਰਾ ਕਿਸੇ ਨੂੰ, ਹੈ ਨਾ, ਘਰੇ ਬਾਹਰ ਨਵਾਂ ਜਿਹਾ ਘਰ ਬਣਾ ਕੇ ਉਹ ਚਾਟੀ ਜੀ ਟੰਗ ਕੇ ਉੱਪਰ ਲਿਖ ਦੋ ਬੁਰੀ ਨਜ਼ਰ ਵਾਲੇ, ਹੈ ਨਾ, ਜੁੱਤੀ ਟੰਗ ਦੋ, ਆਪਾਂ ਜਦੋਂ ਸ਼ੁਰੂ ਹੋ ਜਾਂਦੇ ਉੱਧਰ। ਸੋ ਇੱਥੇ ਹੁਣ ਮੈਨੂੰ ਲੱਗਦਾ ਕਿ ਰੇਖਾ ਗੁਪਤਾ ਇਹ ਕਰਨਾ ਚਾਹੁੰਦੇ ਕਿ ਅੰਦਰੋਂ ਸ਼ੀਸ਼ ਮਹਿਲ ਬਣ ਜਾਵੇ, ਬਾਹਰ ਦਿਖਾਵਾ ਨਾ ਹੋ ਜਾਵੇ। 60 ਲੱਖ ਤੋਂ ਲੈ ਕੇ 70 ਲੱਖ ਤੱਕ ਦਾ PWD ਡਿਪਾਰਟਮੈਂਟ ਨੂੰ ਦਿੱਲੀ ਚ ਹਦਾਇਤ ਹੋਈ ਹੈ ਜੀ, ਕਿਆ ਕੁਛ ਬਣਾ ਕੇ ਦਿਓ। ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹ ਪੰਜਾਬ ਵਾਂਗ ਦਿੱਲੀ ਚ ਨਹੀਂ ਹੈ, ਜਿਵੇਂ ਪੰਜਾਬ ਹਰਿਆਣਾ ਚ ਤਾਂ ਤੈਅ ਹੈ ਨਾ ਕਿ CM ਹਾਊਸ ਇਹੀ ਹੈ, CM ਬਦਲੂਗਾ, ਉਹਦਾ ਹਾਊਸ ਨਹੀਂ ਬਦਲੂਗਾ। ਦਿੱਲੀ ਚ ਏਦਾਂ ਨਹੀਂ। ਦਿੱਲੀ ਦੇ PW ਡਿਪਾਰਟਮੈਂਟ ਕੋਲ ਜਿਹੜੀਆਂ ਕੋਠੀਆਂ ਖਾਲੀ ਹੁੰਦੀਆਂ, ਉਹਨਾਂ ਚੋਂ CM ਨੂੰ ਜਿਹੜੀ ਠੀਕ ਲੱਗਦੀ ਉਹ ਲੈ ਲਈ ਜਾਂਦੀ ਹੈ। ਸੋ ਹੁਣ ਇਹ ਉਹੀ ਸ਼ੀਸ਼ ਮਹਿਲ ਨਹੀਂ ਹੈ ਜਿਸ ਚ ਕੇਜਰੀਵਾਲ ਰਹਿੰਦਾ ਸੀ। ਇਹਨੂੰ ਨਵੀਂ ਕੋਠੀ ਨੰਬਰ 1 ਅਲਾਟ ਹੋਈ ਹੈ, ਤੇ 2 ਨੰਬਰ ਇਹਦੇ ਸ਼ਾਇਦ ਅਧਿਕਾਰੀਆਂ ਨੂੰ ਮਿਲ ਜਵੇ। ਜਿਹੜੀ 1 ਨੰਬਰ ਕੋਠੀ ਅਲਾਟ ਹੋਈ ਹੈ ਉਹ ਚ ਜਿਹੜੇ 60 ਤੋਂ 70 ਲੱਖ ਦਾ ਆਈਡੀਆ ਲਾਏ ਜਾ ਰਹੇ, ਉਹਦੇ ਵਿੱਚ 8 ਲੱਖ ਦੀ ਲਾਗਤ ਨਾਲ ਜੀ 14 ਸਪਿਟ AC ਲੱਗਣੇ। ਠੀਕ ਹੈ। 10 ਲੱਖ ਦੀ ਲਾਗਤ ਨਾਲ 5 LED ਲੱਗਣੇ। 2 ਲੱਖ ਦੀ ਲਾਗਤ ਦੇ ਨਾਲ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ 23 ਪੱਖੇ ਲੱਗਣੇ। 6 ਲੱਖ ਦੀ ਕਰੀਬ ਲਾਗਤ ਨਾਲ 14 CCTV ਕੈਮਰੇ ਲੱਗਣੇ। ਫਿਰ ਬਿਜਲੀ ਬੈਕਅਪ ਲਈ UPS ਸਿਸਟਮ ਹੋਊਗਾ, ਤੇ ਲੱਖ ਰੁਪਏ ਦੇ ਕਰੀਬ 6 ਗੀਜ਼ਰ ਲੱਗਣਗੇ। 70,000 ਰੁਪਏ ਦੀ ਇੱਕ ਆਟੋਮੈਟਿਕ ਵਾਸ਼ਿੰਗ ਮਸ਼ੀਨ ਲੱਗੂਗੀ, ਹੈ ਨਾ। 85,000 ਦੀ ਭਾਂਡੇ ਧੋਣ ਵਾਲੀ ਇੱਕ ਮਸ਼ੀਨ ਲੱਗੂਗੀ। ਇਸੇ ਤਰ੍ਹਾਂ ਟੋਸਟ ਗ੍ਰਿਲ ਇੱਕ 60,000 ਦੀ ਉਹ ਮਸ਼ੀਨ ਲੱਗੂਗੀ, ਹੈ।
ਫਿਰ ਇਸੇ ਤਰ੍ਹਾਂ ਮਤਲਬ ਕਿ ਇਹ 2 ਲੱਖ ਦੇ ਕਰੀਬ ਵਾਲੇ ਪੱਖਿਆਂ ਦੀ ਗੱਲ ਕਰਕੇ ਹਟਿਆ। 6 ਲੱਖ ਰੁਪਏ ਦੀ ਲਾਗਤ ਨਾਲ 115 ਦੇ ਕਰੀਬ ਲੈਂਪ ਲੱਗਣਗੇ, ਹੈ ਨਾ, ਲਾਈਟਾਂ ਲੱਗਣਗੀਆਂ, 3 ਵੱਡੇ ਝੂਮਰ ਲੱਗਣਗੇ। ਸੋ ਇਹ 60 ਤੋਂ 70 ਲੱਖ ਦਾ ਬਜਟ ਹੈ ਮੁੱਢਲਾ ਜੀ। ਠੀਕ ਹੈ। ਤੇ ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਅਜਿਹੇ ਖਰਚੇ ਹੋਰ ਹੋ ਸਕਦੇ ਨੇ। ਸੋ ਆਪਣੇ ਲਈ ਤਾਂ ਰੈਣ ਬਸੇਰੇ ਦੇ ਵਿੱਚ ਕਹਿੰਦੇ ਜੀ ਸ਼ੀਸ਼ ਮਹਿਲ ਵਾਲੀ ਕਾਰਵਾਈ ਹੋ ਰਹੀ ਆ, ਪਰ ਦਿੱਲੀ ਦੇ ਪੁਰਾਣੇ ਵਾਹਨਾਂ ਨੂੰ ਬਾਹਰ ਕਰਨ ਦੇ ਲਈ ਸਖਤ ਹੋ ਗਈ ਸੀ ਰੇਖਾ ਗੁਪਤਾ ਦੀ ਸਰਕਾਰ ਕਿ ਪੁਰਾਣੀਆਂ ਗੱਡੀਆਂ ਗੁੱਡੀਆਂ ਕੱਢੋ ਬਈ, ਤੇ ਪੰਪਾਂ ਨੂੰ ਹਦਾਇਤ ਹੋ ਗਈ ਇਹਨਾਂ ਨੂੰ ਤੇਲ ਨਹੀਂ ਪਾਉਣਾ। ਤੇ ਕਹਿੰਦੇ ਜੀ ਆਮ ਆਦਮੀ ਪਾਰਟੀ ਤੋਂ ਲੈ ਕੇ ਕਾਂਗਰਸ ਤੱਕ ਨੇ ਤੇ ਆਮ ਲੋਕਾਂ ਨੇ ਰੌਲਾ ਪਾ ਲਿਆ ਕਿ ਤੁਸੀਂ ਗਰੀਬਾਂ ਨਾਲ ਧੱਕਾ ਕਰ ਰਹੇ ਹੋ। ਪੁਰਾਣੀਆਂ ਗੱਡੀਆਂ ਰੱਖਦਾ ਕੌਣ ਹੈ? ਇਹਨਾਂ ਕੋਲ ਪੈਸਾ ਉਹ ਤਾਂ ਜਦੇ ਨਵੀਂ ਦੇ ਆਉਂਦੇ ਨੇ। ਹਾਂਜੀ ਹਾਂਜੀ। ਸੋ ਗਰੀਬਾਂ ਕੋਲ ਹੁੰਦੀ ਸੀ ਇਹ ਨਹੀਂ। ਉਹ ਕਹਿੰਦੇ ਅਸੀਂ ਪੋਲਿਊਸ਼ਨ ਦਿੱਲੀ ਦਾ ਹਟਾਉਣਾ। ਜੇ ਇਹ ਪੋਲਿਊਸ਼ਨ ਹਟ ਜਾਂਦਾ, ਜੇ ਗੱਡੀਆਂ ਹਟ ਜਾਂਦੀਆਂ ਤਾਂ ਇਹ ਪੋਲਿਊਸ਼ਨ ਸਾਰਾ ਪੰਜਾਬ, ਹਰਿਆਣਾ, ਯੂਪੀ ਚ ਆਉਣਾ ਸੀ। ਉੱਥੇ ਵਾਲੀਆਂ ਗੱਡੀਆਂ ਇੱਧਰ ਆ ਕੇ ਵਿਕਣੀਆਂ ਸੀ। ਉਹ ਤਾਂ ਸਹੀ ਸੀ, ਹੈ ਨਾ। ਪਰ ਲੋਕਾਂ ਦੇ ਦਬਾਅ ਅੱਗੇ ਵੀ ਕਿ ਤਾਂ ਗਰੀਬ ਲੋਕਾਂ ਨਾਲ ਧੱਕਾ ਹੈ। ਵੈਸੇ ਤਾਂ ਸਭ ਜਾਣਦੇ ਆ ਕਿ ਕੇਂਦਰ ਖਾਸ ਕਰਕੇ ਬੀਜੇਪੀ ਤਾਂ ਹੈ ਹੀ ਕਾਰਪੋਰੇਟ ਘਰਾਣਿਆਂ ਦੀ, ਤੇ ਇਸ ਇਹ ਤਾਂ ਉਹਨਾਂ ਲਈ ਸੋਚੂਗੇ ਫਿਰ ਗੱਡੀਆਂ ਨਵੀਆਂ ਤਾਂ ਹੀ ਵਿਕਣਗੀਆਂ ਜੇ ਪੁਰਾਣੀਆਂ ਬਾਜ਼ਾਰ ਚੋਂ ਹਟਣਗੀਆਂ, ਪਾਬੰਦੀਆਂ ਲੱਗਣਗੀਆਂ। ਤੋਂ ਇਸ ਲਈ ਇਸ ਕਵਾਇਦ ਨੂੰ ਕੁਝ ਲੋਕ ਵਾਤਾਵਰਨ ਪੱਖੋਂ ਚੰਗਾ ਦੇਖਦੇ ਸੀ, ਪਰ ਆਰਥਿਕ ਤੌਰ ਤੇ ਜਿਵੇਂ ਲੋਕਾਂ ਤੇ ਬੋਝ ਪੈਣਾ ਉਸ ਨੂੰ ਲੈ ਕੇ ਫਿਰ ਰੌਲਾ ਪਿਆ ਤੇ ਆਖਰ ਰੇਖਾ ਗੁਪਤਾ ਦੀ ਸਰਕਾਰ ਨੇ ਆਪਣਾ ਇਹ ਫੈਸਲਾ ਤਾਂ ਫਿਲਹਾਲ ਵਾਪਸ ਲੈ ਲਿਆ, ਪਰ 60-70 ਲੱਖ ਖਰਚਣ ਵਾਲਾ ਫੈਸਲਾ ਲਾਗੂ ਹੈ, ਸ਼ੀਸ਼ ਮਹਿਲ ਬਣ ਕੇ ਰਹੂਗਾ। ਜੀ ਜੀ। ਜਿਸ ਦੇਸ਼ ਦੇ ਵਿੱਚ ਸ਼ਰਮਾ ਜੀ ਲੋਕ ਜਿਹੜੇ ਨੇ ਉਹ ਭੁੱਖਮਰੀ ਦਾ ਸ਼ਿਕਾਰ ਹੋਣ, ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋਣ, ਲੋਕ ਦੁਹਾਈ ਪਾਉਂਦੇ ਹੋਣ ਹਰ ਨਵੇਂ ਆਏ ਐਕਟ ਦੇ ਉੱਤੇ, ਉੱਥੋਂ ਦੇ ਜਿਹੜੇ ਰਾਜਨੇਤਾ ਨੇ, ਉੱਥੋਂ ਦੇ ਜਿਹੜੇ ਲੀਡਰ ਨੇ, ਸਿਆਸਤਦਾਨ ਨੇ, ਉਹ ਰਿਹਾਇਸ਼ਾਂ ਤੇ ਕਰੋੜਾਂ ਰੁਪਏ ਖਰਚ ਕਰ ਰਹੇ ਨੇ। ਹੁਣ ਮੈਂ ਕਿਸੇ ਪੰਜਾਬ ਦੇ ਪੋਲੀਟੀਸ਼ੀਅਨ ਦਾ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਦੇ ਘਰੇ ਕੋਈ ਬੰਦਾ ਗਿਆ ਕੋਈ ਅਫਸੋਸ ਪ੍ਰਗਟਾਉਣ ਤੇ ਉਹਨਾਂ ਨੇ ਤਸਵੀਰਾਂ ਪਾਤੀਆਂ ਕਿ ਫਲਾਂ ਬੰਦਾ ਸਾਡੇ ਘਰੇ ਆਇਆ ਸੀਗਾ। ਉਹ ਤਸਵੀਰਾਂ ਦੇ ਵਿੱਚ ਉਹਨਾਂ ਦੇ ਵਰਲਡ ਲੈਵਲ ਦੇ ਗਲੀਚੇ ਵਿਛੇ ਹੋਏ ਨੇ, ਵਰਲਡ ਲੈਵਲ ਦਾ ਜਿਹੜਾ ਬੈਠਣ ਦਾ ਬਣਿਆ ਹੋਇਆ, ਜਿਹਨੂੰ ਆਪਾਂ ਕਹਿੰਦੇ ਹਾਂ ਘਰ ਵੜਦਿਆਂ ਸਾਰੀ, ਜਿਹਨੂੰ ਆਪਾਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਬੈਠਕਾਂ ਕਹਿ ਦਿੰਦੇ ਸੀ, ਇੱਧਰਲੇ ਸਮੇਂ ਦੇ ਵਿੱਚ ਕਹਿੰਦੇ ਜੀ ਲੌਬੀ ਹੈ ਜੀ ਫਲਾਨਾ, ਚਲੋ ਸੋਫਾ ਸੈੱਟ ਜਿੱਥੇ ਲੱਗਿਆ ਹੁੰਦਾ। ਉਸ ਆਗੂ ਦੇ ਮੰਤਰੀ ਹੁੰਦਿਆਂ ਉਹਦੇ ਜ਼ਿਲ੍ਹੇ ਦਾ ਖੁਦਕੁਸ਼ੀਆਂ ਦਾ ਰਿਕਾਰਡ ਸੀ ਕਿ ਇੰਨੀਆਂ ਖੁਦਕੁਸ਼ੀਆਂ ਹੋਈਆਂ ਨੇ, ਪਰ ਉਹ ਅਸੀਂ ਕਿਹੜਾ ਜਦੋਂ ਆਉਂਦੇ ਨੇ ਪਿੰਡਾਂ ਦੇ ਵਿੱਚ ਅਸੀਂ ਕਿਹੜਾ ਉਹਨਾਂ ਨੂੰ ਪੁੱਛਦੇ ਆ ਕੁਛ। ਅਸੀਂ ਰੇਖਾ ਗੁਪਤਾ ਨੂੰ ਕਿਸੇ ਨੇ ਪੁੱਛਣਾ, ਕਿਸੇ ਨੇ ਤੁਸੀਂ ਝੁੱਗੀਆਂ ਢਾਤੀਆਂ ਨੇ ਲੋਕਾਂ ਦੀਆਂ, ਉਹਨਾਂ ਨੂੰ ਬੇਘਰ ਕਰਤਾ, ਗਰੀਬਾਂ ਨੂੰ, ਮਜ਼ਦੂਰਾਂ ਨੂੰ, ਤੇ ਆਪਦੇ ਤੁਹਾਡੇ ਘਰਾਂ ਦੇ ਵਿੱਚ ਮਹਿੰਗੇ ਭਾਅ ਦੇ ਕਮਾਂਤਰੀ ਪੱਧਰ ਦੇ ਗਲੀਚੇ ਤੇ ਉਹ ਜਾਂ ਪੇਂਟ ਤੇ ਉਹੋ ਜਿਹੀਆਂ, ਤੁਸੀਂ ਸੈਨਟਰੀ ਦਾ ਕੰਮ ਵੀ ਤੁਸੀਂ ਤਾਂ ਇਟਲੀ ਦਾ ਕਰਵਾਉਣੇ ਹੋ, ਜਦ ਕਿ ਤੁਹਾਡੇ ਆਪਦੇ ਬੰਦੇ ਵਿਚਾਰੇ ਪਾਣੀ ਨੂੰ ਤਰਸਦੇ ਨੇ ਦਿੱਲੀ ਦੇ ਵਿੱਚ ਹੀ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।